ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਨਿਕੀ ਜਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਮੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 27 ਤਰੀਕ ਆ ਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀਪੁਰੇਵਾਲ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਢਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਗਰੁੱਪ, ਜਿੱਥੇ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਕਰੋ ਮੋਹਨ ਚੀਮਾ ਨੂੰ 8559052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਕੈਲੀਫੋਰਨੀਆ ਵੱਲੋਂ ਆ ਰਹੀ ਆ। ਕੈਲੀਫੋਰਨੀਆ ਦੇ ਵਿੱਚ ਇੱਕ ਅਸੈਂਬਲੀ ਮੈਂਬਰ, ਸਟੇਟ ਸੈਨੇਟਰ ਮਲੀਸਾ ਹਰਟਾਂਡੋ, ਇਹ ਡੈਮੋਕ੍ਰੇਟ ਹੈਗੇ, ਸੰਗਰ ਫ੍ਰਿਜ਼ਨੋ ਦੇ ਲਾਗੇ ਟਾਊਨ ਆ ਉੱਥੋਂ। ਉਹ ਸੈਨੇਟ ਬਿੱਲ 1066 ਕੈਲੀਫੋਰਨੀਆ ਹਾਊਸ ਵਿੱਚ ਲੈ ਕੇ ਆ ਰਹੇ ਆ, ਜਿਹਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ ਜਿਹੜੇ ਖੇਤਾਂ ਵਿੱਚ ਕੰਮ ਕਰਨ ਵਾਲੇ ਲੋਕ ਆ, ਉਹਨਾਂ ਨੂੰ $1000 ਪਰ ਮੰਥ ਦਿੱਤਾ ਜਾਊਗਾ 3 ਸਾਲਾਂ ਦੇ ਲਈ। ਜੇ ਇਹ ਬਿੱਲ ਪਾਸ ਹੁੰਦਾ, ਜਨਵਰੀ 1, 2023 ਤੋਂ ਇਹ ਸ਼ੁਰੂ ਹੋਊਗਾ। ਕਾਰਨ ਇਹਦਾ ਇਹ ਦੱਸਿਆ ਗਿਆ ਵੀ ਪਿਛਲੇ ਸਾਲਾਂ ਦੇ ਵਿੱਚ, ਈਵਨ ਹੁਣ ਵੀ ਡਰਾਊਟ ਕਰਕੇ ਬਹੁਤ ਸਾਰੇ ਜਿਹੜੇ ਫਾਰਮ ਵਰਕਰਸ ਆ, ਉਹਨਾਂ ਦੇ ਜੌਬ ਚਲ ਗਈਆਂ ਜਾਂ ਉਹਨਾਂ ਦੇ ਘੰਟੇ ਘੱਟ ਗਏ ਹੈਗੇ ਆ। ਸੋ ਉਸ ਵੱਲ ਦੇਖਦੇ ਹੋਏ ਸੈਨੇਟਰ ਮਲੀਸਾ ਹੋਰਟਾਡੋ ਨੇ ਇਹ ਬਿੱਲ ਲਿਆਂਦਾ ਹੈਗਾ ਆ, ਕੈਲੀਫੋਰਨੀਆ ਫਾਰਮ ਵਰਕਰ ਡਰਾਊਟ ਰੈਜ਼ੀਲੈਂਸ ਪਾਇਲਟ ਪ੍ਰੋਜੈਕਟ। ਤੇ ਇਹਦੇ ਵਿੱਚ $20 ਮਿਲੀਅਨ ਦਾ ਜਿਹੜਾ ਪ੍ਰੋਗਰਾਮ ਹੋਊਗਾ, ਐਲੀਜੀਬਲ ਜਿਹੜੇ ਵਰਕਰਸ ਆ ਉਹਨਾਂ ਨੂੰ $1000 ਦਾ ਸਟਾਈਫੰਡ 3 ਸਾਲਾਂ ਦੇ ਲਈ ਦਿੱਤੀ ਜਾਊਗਾ। ਕੈਲੀਫੋਰਨੀਆ ਐਗਰੀਕਲਚਰ ਇੰਡਸਟਰੀ $50 ਬਿਲੀਅਨ ਰੈਵਨਿਊ ਪ੍ਰੋਡਿਊਸ ਕੀਤਾ ਇਹਨਾਂ ਨੇ, ਕੈਲੀਫੋਰਨੀਆ ਨੇ ਸੰਨ 2019 ਚ। ਕੈਲੀਫੋਰਨੀਆ ਜਿਹੜੀ ਇਹ ਹੈਗਾ ਸਟੇਟ ਦੀ ਡਿਪਾਰਟਮੈਂਟ ਆਫ ਫੂਡ ਤੇ ਐਗਰੀਕਲਚਰ, ਉਹਦੇ ਮੁਤਾਬਕ ਹਰਟਾਡੋ ਦੇ ਆਫਿਸ ਐਸਟੀਮੇਟ ਕਰ ਰਿਹਾ ਵੀ 8500 ਦੇ ਕਰੀਬ ਐਗਰੀਕਲਚਰ ਜੌਬਸ ਪਿਛਲੇ ਸਾਲ ਲੋਸਟ ਹੋਈਆਂ ਹੈਗੀਆਂ ਤੇ $1.2 ਬਿਲੀਅਨ ਐਗਰੀਕਲਚਰ ਇੰਡਸਟਰੀ ਨੂੰ ਹਿੱਟ ਹੋਇਆ ਹੈ। ਕਲਾਈਮੇਟ ਚੇਂਜ ਕਰਕੇ ਡਰਾਊਟ ਬਹੁਤ ਜ਼ਿਆਦਾ ਆ। ਕੈਲੀਫੋਰਨੀਆ ਸਵੀਅਰ ਡਰਾਊਟ ਦੇ ਵਿੱਚ ਡਿਕਲੇਅਰ ਕੀਤਾ ਗਿਆ ਹੈ ਪੂਰੇ ਦਾ ਪੂਰਾ ਹੀ। ਤੇ ਫਾਰਮ ਵਰਕਰਸ ਕਹਿੰਦੇ ਬਹੁਤ ਸਾਰੇ ਸਾਊਥ ਅਮਰੀਕਨ ਹੁੰਦੇ ਆ, ਕਈਆਂ ਕੋਲ ਲੀਗਲ ਸਟੇਟਸ ਵੀ ਨਹੀਂ। ਇੱਕ ਹੋਰ ਬਿੱਲ ਵੀ ਉਹ ਲੈ ਕੇ ਆ ਰਹੇ ਹੈਗੇ ਆ, ਐਡਜੂਆਰਡੋ ਗਾਰਸੀਆ, ਬਿੱਲ ਨੰਬਰ 2847, ਜਿਹਦੇ ਮੁਤਾਬਕ ਜਿਹੜੇ ਅਨਡਾਕੂਮੈਂਟਡ ਆ ਉਹ ਵੀ ਅਨਪਲਾਇਮੈਂਟ ਲੈ ਸਕਣਗੇ। ਪਰ ਜਿਹੜੇ ਫਾਰਮ ਵਰਕਰਸ ਨੂੰ ਇਹ ਪੈਸੇ ਦੇਣ ਦੀ ਗੱਲ ਕੀਤੀ ਗਈ ਆ, ਉਹਦੇ ਲਈ ਉਹਨਾਂ ਨੇ ਕੁਆਲੀਫਿਕੇਸ਼ਨ ਰੱਖੀ ਆ ਵੀ ਘੱਟੋ ਘੱਟ ਉਹਨਾਂ ਦਾ ਇੱਕ ਮੈਂਬਰ ਪਰਿਵਾਰ ਦਾ ਕੈਲੀਫੋਰਨੀਆ ਦਾ ਰੈਜ਼ੀਡੈਂਟ ਹੋਣਾ ਚਾਹੀਦਾ ਆ। ਫਾਰਮ ਦੇ ਵਿੱਚ ਖੇਤਾਂ 'ਚ ਤੁਸੀਂ ਕੰਮ ਕੀਤਾ ਹੋਣਾ ਚਾਹੀਦਾ ਮਾਰਚ 11, 2020 ਤੋਂ ਲੈ ਕੇ ਜਨਵਰੀ 1, 2022 ਤੱਕ। ਤੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਖੇਤਾਂ ਵਿੱਚ ਕੰਮ ਕਰਦੇ ਹੋਣੇ ਚਾਹੀਦੇ ਹੈਗੇ ਆ। ਤੇ ਜਾਂ ਤੁਸੀਂ ਜਿਹੜੇ ਬੈਨੀਫਿਟਸ ਆ ਕੈਲਫਰੈਸ਼ ਦੇ ਅੰਡਰ, ਕੈਲੀਫੋਰਨੀਆ ਫੂਡ ਸਿਸਟਮ ਪ੍ਰੋਗਰਾਮ ਦੇ ਅੰਡਰ ਉਹ ਲਏ ਹੋਣ।
ਜੀ ਬਿਲਕੁਲ। ਸੋ ਇੱਕ ਬੜਾ ਵੱਡਾ ਜਿਹੜਾ ਇਹ ਕਦਮ ਚੱਕਣ ਜਾ ਰਹੇ ਆ। ਸੋ ਕੋਵਿਡ ਦੇ ਦੁਆਰਾ ਕੋਵਿਡ ਦੀ ਜਿਹੜੀ ਵੇਜ ਰਿਲੀਫ ਜਿਹੜੀ ਫਾਰਮ ਵਰਕਰਸ ਦੇ ਲਈ ਆ, ਇਹ ਹੌਲੀ-ਹੌਲੀ ਇਸ ਪਾਸੇ ਵੱਲ ਨੂੰ ਕਹਿ ਸਕਦੇ ਆ ਵਧਾ ਰਹੇ ਆ। ਪਰ ਬਾਕੀ ਇਹ ਕਾਇੰਡ ਆਫ ਡਰਾਊਟ, ਕਲਾਈਮੇਟ ਚੇਂਜ, ਇਹ ਸਾਰੀਆਂ ਚੀਜ਼ਾਂ ਨੂੰ ਇਹਨਾਂ ਨੇ ਇਸ ਦੇ ਵਿੱਚ ਨਾਲ ਐਡ ਕਰਦੇ ਹੋਏ ਇਹ ਆਖਿਆ ਹੈ। ਸੋ ਇਹ $20 ਮਿਲੀਅਨ ਦਾ ਆਈਡੀਆ ਹੈ, ਇਹ ਪਾਸ ਨਹੀਂ ਹੋਇਆ ਅਜੇ। ਇਹ ਆਪਾਂ ਜਿਹੜਾ ਤੁਹਾਨੂੰ ਦੱਸਦੇ ਜਾਈਏ, ਇਹ ਕੈਸ਼ ਜਿਹੜਾ ਫਾਰਮ ਵਰਕਰਸ ਦੇ ਲਈ ਹੈ, ਕੈਲੀਫੋਰਨੀਆ ਦੇ ਲਾਅ ਮੇਕਰ ਇਹ ਖੇਤੀਬਾੜੀ ਇਲਾਕੇ ਤੋਂ ਹੀ ਜਿਹੜੇ ਉਹ ਹੈਗੇ ਨੇ। ਜਿੱਦਾਂ ਇਹਨਾਂ ਨੇ ਦੱਸਿਆ ਹਰਜੋਤ ਹੋਣਾ ਨੇ ਵੀ ਸੈਂਗਰ ਸਟੇਟ ਸੈਨੇਟਰ ਨੇ ਮਲੀਸਾ ਹਰਟਾਡੋ, ਇਹਨਾਂ ਨੇ ਇਹ ਇੱਕ ਨਵਾਂ ਬਿੱਲ ਜਿਹੜਾ ਇਹ ਪ੍ਰਪੋਜ਼ ਕੀਤਾ ਆ। ਸੈਨ ਮਕੀਨ ਵੈਲੀ ਦੇ ਇਹ ਰਹਿਣ ਵਾਲੇ ਨੇ ਤੇ ਇੱਥੇ ਦੇ ਜਿਹੜੇ ਫਾਰਮ ਵਰਕਰਸ ਆ ਉਹਨਾਂ ਦੇ ਹੱਥ ਦੇ ਵਿੱਚ ਕੈਸ਼ ਜਿਹੜਾ ਉਹ ਦੇਣਾ ਚਾਹੁੰਦੇ ਆ। ਕੈਲੀਫੋਰਨੀਆ ਦੇ ਕੋਲ ਬਜਟ ਸਰਪਲਸ ਬਿਲੀਅਨਸ ਆਫ ਡਾਲਰ ਦੇ ਵਿੱਚ ਚੱਲ ਰਿਹਾ ਆ। ਇਹਨਾਂ ਨੇ ਕੁਝ ਸਮਾਂ ਪਹਿਲਾਂ ਸਾਡੇ ਜਿਹੜੇ ਇੱਥੇ ਦੇ ਗਵਰਨਰ ਆ ਨਿਊਸਮ, ਉਹਨਾਂ ਨੇ ਐਲਾਨ ਕੀਤਾ ਸੀਗਾ ਵੀ $400 ਦਾ ਜਿਹੜਾ ਡੈਬਿਟ ਕਾਰਡ ਆ, ਕੈਸ਼ ਕਾਰਡ ਆ, ਉਹ ਲੋਕਾਂ ਨੂੰ ਘੱਲੇ ਜਾਣਗੇ। ਗੈਸ ਦੀਆਂ ਜਿਹੜੀਆਂ ਵਾਧੂ ਪ੍ਰਾਈਸਿਸ ਦਿੱਤੀਆਂ ਆ, ਉਸ ਨੂੰ ਬਰਾਬਰ ਇੱਕ ਹਿਸਾਬ ਦੇ ਨਾਲ ਕਰਨ ਦੇ ਲਈ ਉਹ ਜੂਨ ਜੁਲਾਈ ਦੇ ਵਿੱਚ ਕਹਿ ਰਹੇ ਸੀ ਵੀ ਆਉਣਗੀਆਂ। ਜੇ ਕਿਸੇ ਕੋਲ 2 ਗੱਡੀਆਂ ਆ ਤਾਂ 2 ਗੱਡੀਆਂ ਦੇ ਲਈ $800 ਉਹਨਾਂ ਨੂੰ ਮਿਲ ਸਕਦਾ, ਪਰ ਉਸ ਤੋਂ ਵੱਧ ਨਹੀਂ। ਜੇ ਕਿਸੇ ਕੋਲ ਵੱਧ ਵੀ ਆ ਉਹ ਨਹੀਂ, ਮੈਕਸੀਮਮ ਜਿਹੜੀਆਂ ਆ ਉਹ 2 ਗੱਡੀਆਂ ਦਾ ਮਿਲ ਸਕਦਾ ਹੈ। ਸੋ ਇਹ $20 ਮਿਲੀਅਨ ਦਾ ਪ੍ਰਪੋਜ਼ਲ ਹੈਗਾ ਆ। ਕਿੰਨੀ ਕੁ ਇਸ ਨੂੰ ਉੱਤੇ ਗੱਲ ਕੀਤੀ ਜਾਊਗੀ, ਕਿਉਂਕਿ ਜਿੱਦਾਂ ਆਪਾਂ ਕੱਲ ਵੀ ਹਰਜੋਤ ਸਿੰਘ ਜੀ ਗੱਲ ਕਰ ਰਹੇ ਸੀ, ਪਹਿਲੋਂ ਵੀ ਗੱਲਾਂ ਕੀਤੀਆਂ ਵੀ ਹੀਰੋਜ਼ ਪੇ ਦੀਆਂ ਗੱਲਾਂ ਚੱਲੀਆਂ ਜਦੋਂ ਕੋਵਿਡ ਦੇ ਵਿੱਚ ਸੀਗੇ। ਫਾਰਮ ਵਰਕਰਸ ਨੂੰ, ਡਰਾਈਵਰਸ ਨੂੰ, ਟਰੱਕਰਸ ਨੂੰ, ਮੈਡੀਕਲ ਦੇ ਵਿੱਚ ਫਰੰਟ ਲਾਈਨ ਵਰਕਰਸ ਨੂੰ, ਉਹਨਾਂ ਨੂੰ ਕਿਹਾ ਵੀ ਤੁਹਾਡੇ ਬਗੈਰ ਤਾਂ ਜ਼ਿੰਦਗੀ ਜਿਹੜੀ ਉਹ ਚੱਲਣੀ ਨਹੀਂ ਸੀ। ਉਦੋਂ ਲਾਰੇ ਜੇ ਲਾਉਂਦੇ ਰਹੇ ਵੀ ਹਾਂ ਤੁਹਾਨੂੰ ਕੁਛ ਦੇਵਾਂਗੇ, ਕੁਛ ਦੇਵਾਂਗੇ, ਦਿੱਤਾ ਵਗੈਰਾ ਜਿਹੜਾ ਉਹ ਕੁਛ ਨਹੀਂ। ਸੋ ਜਿਹੜੇ ਸੈਨੇਟਰ ਹਟਾਡੋ ਆ, ਉਹਨਾਂ ਨੇ ਇਹ ਚਿੱਠੀ ਲਿਖ ਕੇ ਗਵਰਨਰ ਨਿਊਸਮ ਨੂੰ ਕਿਹਾ ਵੀ ਭਾਈ ਫਾਰਮ ਵਰਕਰਸ ਨੂੰ ਪ੍ਰਾਇਓਰਟਾਈਜ਼ ਕਰੋ, ਮੋਹਰੇ ਜਿਹੜਾ ਆ ਉਹ ਰੱਖੋ। ਤੇ ਕਹਿੰਦੇ ਵੀ ਸਟੇਟ ਦੇ ਵਿੱਚ ਗਰੰਟਿਡ ਬੇਸਿਕ ਇਨਕਮ ਪਾਇਲਟ ਪ੍ਰੋਗਰਾਮ ਇਹ ਚਾਲੂ ਕਰਨਾ ਚਾਹੀਦਾ ਆ। ਯਾਦ ਦਿਵਾਉਂਦੇ ਜਾਈਏ ਹਰਜੋਤ ਸਿੰਘ ਜੀ ਆਪਣੇ ਸਰੋਤਿਆਂ ਨੂੰ, ਸਟਾਕਟਨ ਇਲਾਕੇ ਦੇ ਵਿੱਚ ਇੱਦਾਂ ਦਾ ਇੱਕ ਬੇਸਿਕ ਇਨਕਮ ਪਾਇਲਟ ਪ੍ਰੋਗਰਾਮ ਵੀ $1000 ਵਾਲਾ ਜਿਹੜਾ ਆ ਉਹਨਾਂ ਨੇ ਉੱਥੇ ਚਲਾਇਆ ਸੀਗਾ, ਉੱਥੋਂ ਦੇ ਮੇਅਰ ਨੇ ਲੋਕਲ ਲੈਵਲ ਦੇ ਉੱਤੇ। ਪਰ ਇਹ ਜਿਹੜਾ ਸਟੇਟ ਵਾਈਡ ਕਰਨ ਦੀ ਇਹਨਾਂ ਦੀ ਕੋਸ਼ਿਸ਼ ਹੋਵੇਗੀ ਜੇ ਇਹ ਪਾਸ ਹੋ ਜਾਂਦਾ ਆ। ਸੋ 14 ਡਿਸਟ੍ਰਿਕਟ ਦੇ ਸਟੇਟ ਸੈਨੇਟਰ ਹੈਗੀ ਆ ਮਲੀਸਾ ਹਰਟਾਡੋ, ਜਿਨ੍ਹਾਂ ਨੇ ਇਸ ਦਾ ਪ੍ਰਪੋਜ਼ਲ ਲੈ ਕੇ ਆਂਦਾ ਹੈਗਾ ਆ। ਸੋ ਕਹਿੰਦੇ ਵੀ ਤੁਸੀਂ ਫੀਲਡ ਦੇ ਵਿੱਚ ਫਾਰਮਰਸ ਦੇ ਨਾਲ ਗੱਲ ਕਰਦੇ ਆ ਤਾਂ ਇਹ ਇਸ ਟਾਈਮ ਸਪਸ਼ਟ ਆ ਵੀ ਕਿਉਂਕਿ ਪਾਣੀ ਦੀ ਘਾਟ ਹੋਣ ਕਰਕੇ, ਡਰਾਊਟ ਦੇ ਵਿੱਚੋਂ ਲੰਘਣ ਕਰਕੇ ਇਹ ਬਹੁਤ ਵੱਡੀ ਪ੍ਰੋਬਲਮ ਆ। ਲੋਕਾਂ ਦੀਆਂ ਜੌਬਾਂ ਜਿਹੜੀਆਂ ਉਹ ਜਾਣਗੀਆਂ। ਪਿਛਲੇ ਸਾਲ 4 ਲੱਖ ਏਕੜ ਘੱਟ ਬਿਜਾਈ ਹੋਈ ਸੀਗੀ ਕੈਲੀਫੋਰਨੀਆ ਦੇ ਵਿੱਚ ਹੀ। ਜੇ ਇਸ ਸਾਲ ਹਰਜੋਤ ਸਿੰਘ ਜੀ ਵੀ ਜੇ ਸੋਕਾ ਵੱਧ ਰਿਹਾ ਹੈਗਾ ਆ ਤੇ 4 ਲੱਖ ਤੋਂ ਵੱਧ ਕੇ ਆંકੜਾ ਜਿਹੜਾ ਉਹ ਉੱਤੇ ਜਾ ਸਕਦਾ ਆ। ਜੇ ਤੁਸੀਂ ਹਿਸਾਬ ਲਾ ਲਓ 4-5 ਲੱਖ ਏਕੜ ਘੱਟ ਬਿਜਾਈ ਹੁੰਦੀ ਆ ਤਾਂ ਆਬਵੀਅਸਲੀ ਕਾਮਿਆਂ ਦੇ ਲਈ ਕੰਮ ਵੀ ਜਿਹੜਾ ਉਹ ਘੱਟ ਜਾਂਦਾ ਆ ਤੇ ਜਿਹੜਾ ਵਰਕ ਆ ਉਸ ਦਾ ਕੱਟ ਬੈਕ ਆ ਉਹ ਦੇਖਣ ਨੂੰ ਮਿਲਦਾ ਹੈ। ਸੋ ਵੀ ਇਹ ਲੋਕ ਹੁਣ ਆਪਾਂ ਜਾਣਦੇ ਹੀ ਆ ਵੀ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਹੋਰ ਕਿੱਤਿਆਂ ਦੇ ਵਿੱਚ ਅਜੇ ਨਿਪੁੰਨ ਨਹੀਂ ਆ। ਜੇ ਉਹਨਾਂ ਨੇ ਨਿਪੁੰਨ ਹੋਣਾ ਟਾਈਮ ਲੱਗਣਾ, ਕਈਆਂ ਦੇ ਲਈ ਤਾਂ ਦੇਰੀ ਹੋ ਚੁੱਕੀ ਆ, ਉਹ ਹੋਰ ਕੁਝ ਕੰਮ ਨਹੀਂ ਵੀ ਕਰ ਸਕਦੇ। ਹੁਣ ਇਸੇ ਦੇ ਵਿੱਚ ਹੀ ਉਹਨਾਂ ਨੂੰ ਕਈ ਦਹਾਕੇ ਹੋ ਗਏ ਆ। ਜੇ ਉਹ ਵੀ ਕੰਮ ਉਹਨਾਂ ਦਾ ਛੁੱਟ ਜਾਊਗਾ ਤਾਂ ਸਰਵਾਈਵ ਜਿਹੜਾ ਉਹ ਕਿੱਦਾਂ ਕੀਤਾ ਜਾਊਗਾ। ਸੋ ਕੈਲੀਫੋਰਨੀਆ ਫਾਰਮਰ ਫਾਊਂਡੇਸ਼ਨ ਦੇ ਐਗਜ਼ੀਕਟਿਵ ਡਾਇਰੈਕਟਰ ਹਰਨਨ ਹਰਨੈਂਡਜ਼ ਉਹਨਾਂ ਨੇ ਕਿਹਾ ਸੀਗਾ ਵੀ ਆਲਰੇਡੀ ਜਿਹੜੇ ਫਾਰਮ ਵਰਕਰਸ ਆ ਉਹਨਾਂ ਦੇ ਵਰਕ ਆਵਰਸ ਹਰ ਸਾਲ ਘਟਦੇ ਜਾ ਰਹੇ ਆ ਤੇ ਇਦਾਂ ਦਾ ਜੇ ਬਿੱਲ ਹਰਜੋਤ ਸਿੰਘ ਜੀ ਪਾਸ ਹੋ ਜਾਂਦਾ ਵੀ $1000 ਮਿਲਣਾ ਆ ਤਾਂ ਉਹਦੇ ਨਾਲ ਕਈ ਲੋਕਾਂ ਨੂੰ ਜਿਹੜੀ ਉਹ ਰਾਹਤ ਮਿਲ ਸਕਦੀ ਹੈ। ਸੋ ਐਲੀਜੀਬਿਲਟੀ ਜੇ ਆਪਾਂ ਇੱਕ ਵਾਰੀ ਫੇਰ ਦੱਸ ਦਈਏ, ਜੇ ਬਿੱਲ ਪਾਸ ਹੋ ਜਾਂਦਾ ਵੀ ਘੱਟੋ ਘੱਟ ਇੱਕ ਮੈਂਬਰ ਹਾਊਸ ਹੋਲਡ ਦਾ ਉਹ ਕੈਲੀਫੋਰਨੀਆ ਦਾ ਰੈਜ਼ੀਡੈਂਟ ਹੋਣਾ ਚਾਹੀਦਾ ਆ। ਇੱਕ ਮੈਂਬਰ ਜਿਹੜਾ ਹਾਊਸ ਹੋਲਡ ਦਾ ਉਹਨੇ ਕੰਮ ਕੀਤਾ ਹੋਣਾ ਚਾਹੀਦਾ ਹੈ ਖੇਤਾਂ ਦੇ ਵਿੱਚ ਐਜ਼ ਏ ਫਾਰਮ ਵਰਕਰ ਕੰਮ ਕੀਤਾ ਹੋਣਾ ਚਾਹੀਦਾ ਹੈ 11 ਮਾਰਚ ਤੋਂ 1 ਜਨਵਰੀ 2022 ਤੱਕ, 11 ਮਾਰਚ 2020 ਤੋਂ 1 ਜਨਵਰੀ 2022 ਦੇ ਵਿੱਚ। ਤੇ ਇੱਕ ਜਿਹੜਾ ਮੈਂਬਰ ਹਾਊਸ ਹੋਲਡ ਦਾ ਫਾਰਮ ਵਰਕਰ ਜਿਹੜਾ ਉਹ ਹੋਣਾ ਚਾਹੀਦਾ ਆ ਜਿਹੜੀ ਕੰਸੀਡਰੇਸ਼ਨ ਚੱਲ ਰਹੀ ਆ ਤੇ ਪਾਇਲਟ ਪ੍ਰੋਜੈਕਟ ਦੇ ਵਿੱਚ ਉਹਨਾਂ ਟਾਈਮ ਉਸਨੇ ਕੰਮ
ਕਰਨਾ ਹੈਗਾ ਆ, ਤਾਂ ਹੀ ਜਿਹੜਾ ਉਹ ਬੈਨੀਫਿਟ ਜਿਹੜਾ ਮਿਲੂਗਾ। ਇਹ ਜਿਹੜੇ ਬੈਨੀਫਿਟ ਆ ਕੈਲਫਰੈਸ਼ ਕੈਲੀਫੋਰਨੀਆ ਫੂਡ ਅਸਿਸਟੈਂਸ ਪ੍ਰੋਗਰਾਮ ਦੇ ਅੰਡਰ ਜਿਹੜੇ ਆ ਬੈਨੀਫਿਟਸ ਜੇ ਉਹਨਾਂ ਨੂੰ ਮਿਲੇ ਹੈਗੇ ਆ ਤੇ ਉਹ ਵੀ ਐਲੀਜੀਬਲ ਹੋਣਗੇ ਬੈਨੀਫਿਟਸ ਲੈਣ ਦੇ ਲਈ। ਪਰ ਕਹਿੰਦੇ ਵੀ ਇਮੀਗ੍ਰੇਸ਼ਨ ਸਟੇਟਸ ਇੱਕ ਜਾਂ ਕਿਸੇ ਇੱਕ ਦਾ ਜਿਹੜਾ ਉਹ ਮੈਂਬਰ ਦਾ ਉਹ ਜ਼ਰੂਰ ਹੋਣਾ ਚਾਹੀਦਾ ਆ। ਸੋ ਹੁਣ ਦੇਖੋ ਕੀ ਜਿਹੜਾ ਇਹ ਬਣਦਾ ਹੈਗਾ ਆ। ਸੋ ਇਸ ਮਾਮਲੇ ਦੇ ਵਿੱਚ ਹਰਜੋਤ ਸਿੰਘ ਜੀ ਜਿਹੜੇ ਅਨਡਾਕੂਮੈਂਟਡ ਇੰਡੀਵਿਜੂਅਲਸ ਆ ਉਹਨਾਂ ਦੇ ਬਾਰੇ ਵੀ ਇਹ ਕਿਹਾ ਆ ਵੀ ਉਹ ਵੀ ਕੁਆਲੀਫਾਈ ਕਰ ਸਕਦੇ ਨੇ ਕੈਲਫਰੈਸ਼ ਤੇ ਐਫ ਕੈਪ ਪ੍ਰੋਗਰਾਮ ਦੇ ਲਈ। ਜੀ ਅਗਲੀ ਖਬਰ ਵੱਲ ਚੱਲੀਏ। ਰਸ਼ੀਆ ਵਾਲਿਆਂ ਨੇ ਅੱਜ ਰਹਿ ਚੁੱਕਾ ਯੂਐਸ ਮਰੀਨ ਟਰੈਵਰ ਰੀਡ ਉਸ ਨੂੰ ਛੱਡ ਦਿੱਤਾ ਹੈ ਇੱਕ ਪ੍ਰਿਜ਼ਨ ਐਕਸਚੇਂਜ ਦੇ ਥਰੂ। ਇਸ ਦੇ ਸੰਬੰਧ ਦੇ ਵਿੱਚ ਅੱਜ ਉਸ ਦੇ ਪਰਿਵਾਰ ਨੇ ਜਿਹੜੀ ਆ ਖਬਰ ਦਿੱਤੀ ਹੈਗੀ ਆ। ਰੀਡ 30 ਸਾਲਾਂ ਦਾ ਆ ਤੇ ਇਹ ਰਸ਼ੀਆ ਦੇ ਵਿੱਚ ਸੀਗਾ ਜਿਸ ਟਾਈਮ ਦੇ ਉੱਤੇ ਕਹਿੰਦੇ ਵੀ ਸ਼ਾਇਦ ਡਰੰਕ ਸੀ ਤੇ ਇਸ ਨੂੰ ਅਰੈਸਟ ਕਰ ਲਿਆ ਗਿਆ ਤੇ ਇਸ ਨੂੰ 9 ਸਾਲਾਂ ਦੀ ਜਿਹੜੀ ਸਜ਼ਾ ਸੁਣਾਈ ਗਈ ਸੀ। ਤੇ ਇਸ ਨੂੰ ਛੱਡਣ ਦੇ ਬਦਲੇ ਰਸ਼ੀਆ ਵਾਲਿਆਂ ਨੇ ਆਪਣਾ ਇੱਕ ਹੋਰ ਬੰਦਾ ਜਿਹੜਾ ਛਡਾਇਆ ਹੈਗਾ ਆ, ਕੌਨਸਟੈਂਟਿਨ ਯੂਰੋਸ਼ੈਂਕੋ, ਜਿਹਨੂੰ 20 ਸਾਲਾਂ ਦੀ ਸਜ਼ਾ ਹੋਈ ਸੀ ਯੂਐਸਏ ਦੇ ਵਿੱਚ ਰਸ਼ੀਅਨ ਡਰੱਗ ਟ੍ਰੈਫਿਕਿੰਗ ਕੇਸ ਦੇ ਵਿੱਚ। ਸੋ ਇਸ ਸੰਬੰਧ ਵਿੱਚ ਨੈਗੋਸ਼ੀਏਸ਼ਨ ਕਾਫੀ ਲੰਮਾ ਸਮਾਂ ਚੱਲੀ। ਮਰੀਆ ਜ਼ਖਰੋਵਾ ਸਪੋਕਸਪਰਸਨ ਰਸ਼ੀਆ ਦੀ ਜਿਹੜੀ ਮਿਨਿਸਟਰੀ ਆਫ ਫੋਰਨ ਅਫੇਅਰ ਆ ਉਹਨਾਂ ਨੇ ਇਹ ਟੈਲੀਗ੍ਰਾਮ ਦੇ ਥਰੂ ਕਨਫਰਮ ਕੀਤਾ ਹੈਗਾ ਆ। ਸੋ ਦੋਨਾਂ ਦਾ ਹੀ ਜਿਹੜਾ ਸਵੈਪ ਹੋਇਆ ਆ ਉਸ ਟਾਈਮ ਦੇ ਉੱਤੇ ਜਿਸ ਟਾਈਮ ਰਸ਼ੀਆ ਵਾਲੇ ਨੇ ਜੰਗ ਸ਼ੁਰੂ ਕੀਤੀ ਹੋਈ ਆ ਯੂਕਰੇਨ ਦੇ ਵਿਰੁੱਧ ਤੇ ਰਸ਼ੀਆ ਦਾ ਜਿਹੜਾ ਰੈਪੂਟੇਸ਼ਨ ਆ ਪੂਰੇ ਦੁਨੀਆ ਦੇ ਵਿੱਚ ਇਸ ਟਾਈਮ ਪੂਰਾ ਖਰਾਬ ਹੋਇਆ ਪਿਆ। ਸੋ ਉਸ ਟਾਈਮ ਦੇ ਉੱਤੇ ਟਰੈਵਰ ਰੀਡ ਨੂੰ ਛੱਡਿਆ ਗਿਆ। ਉਹਨਾਂ ਦੇ ਪਰਿਵਾਰ ਨੇ ਕਿਹਾ ਵੀ ਅਸੀਂ ਉਸ ਨੂੰ ਵੈਲਕਮ ਕਰਦੇ ਹਾਂ ਤੇ ਅਸੀਂ ਉਸ ਨੂੰ ਹਰ ਰੋਜ਼ ਮਿਸ ਕਰਦੇ ਸੀ। ਜੀ ਉਹਦੇ ਜਿਹੜੇ ਪੇਰੈਂਟਸ ਆ ਜੋ ਤੇ ਪੌਲਾ ਉਹਨਾਂ ਨੇ ਕਿਹਾ ਵੀ ਸਾਡੀਆਂ ਅਰਦਾਸਾਂ ਜਿਹੜੀਆਂ ਆ ਉਸ ਦਾ ਉੱਤਰ ਅੱਜ ਮਿਲਿਆ ਆ ਤੇ ਜਿਹੜਾ ਟਰੈਵਰ ਆ ਉਹ ਸੁਰੱਖਿਅਤ ਯੂਐਸ ਦੇ ਵਿੱਚ ਵਾਪਸ ਪਰਤੇਗਾ। 30 ਸਾਲਾ ਰੀਡ ਨੂੰ ਰੂਸ ਦੇ ਵਿੱਚ ਕੈਦ ਕਰਕੇ ਰੱਖਿਆ ਸੀਗਾ। ਉਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਹ ਕਿਹਾ ਗਿਆ ਸੀ ਵੀ ਇਸਨੇ ਉੱਥੇ ਦੇ ਆਫਿਸਰ ਦੇ ਨਾਲ ਹੱਥਾਪਾਈ ਕੀਤੀ ਆ, ਉਸ ਨੂੰ ਅਸੌਲਟ ਕੀਤਾ ਸੀਗਾ, ਇਸ ਕਰਕੇ ਜਿਹੜੀ ਇਹ ਚੀਜ਼ ਉਸ ਨੂੰ ਅੰਦਰ ਕਰ ਦਿੱਤਾ ਸੀਗਾ। ਸੋ ਜਿਹੜਾ ਯਾਰਸੈਂਕੋ ਆ ਉਹ 2010 ਦੇ ਵਿੱਚ ਉਸ ਨੂੰ 20 ਸਾਲਾਂ ਦੀ ਸਜ਼ਾ ਪ੍ਰਿਜ਼ਨ ਦੇ ਵਿੱਚ ਸੁਣਾਈ ਆ। ਸੋ ਉਸ ਦੇ ਨਾਲ ਇਹਨਾਂ ਨੇ ਸਵੈਪ ਕੀਤਾ ਆ। ਸੋ ਕਈ ਵਾਰੀ ਜਿਹੜੀਆਂ ਖਬਰਾਂ ਹਰਜੋਤ ਸਿੰਘ ਜੀ ਉਸ ਦੀ ਸਿਹਤ ਨੂੰ ਲੈ ਕੇ ਵੀ ਆਉਂਦੀਆਂ ਰਹੀਆਂ ਵੀ ਸਿਹਤ ਜਿਹੜੀ ਉਸ ਦੀ ਵਿਗੜ ਗਈ ਹੈਗੀ ਆ। ਪ੍ਰੈਜ਼ੀਡੈਂਟ ਜੋ ਬਾਈਡਨ ਨੇ ਵੀ ਅੱਜ ਸਟੇਟਮੈਂਟ ਜਾਰੀ ਕੀਤੀ ਵੀ ਅੱਜ ਅਸੀਂ ਸਵਾਗਤ ਕਰ ਰਹੇ ਹਾਂ ਟਰੈਵਰ ਰੀਡ ਦਾ ਤੇ ਅਸੀਂ ਖੁਸ਼ੀ ਮਨਾ ਰਹੇ ਹਾਂ ਵੀ ਉਹ ਆਪਣੇ ਪਰਿਵਾਰ ਨੂੰ ਮਿਲ ਰਿਹਾ ਆ ਜਿਨ੍ਹਾਂ ਨੇ ਉਸ ਨੂੰ ਬਹੁਤ ਬੁਰੀ ਤਰ੍ਹਾਂ ਇੱਕ ਹਿਸਾਬ ਦੇ ਨਾਲ ਮਿਸ ਕੀਤਾ ਆ ਇੰਨੇ ਚਿਰ ਦੇ ਲਈ। ਜੀ ਸੋ ਦੋਨੋਂ ਜਿਹੜੇ ਕੈਦੀ ਸੀਗੇ ਇਹਨਾਂ ਨੂੰ ਯੂਰਪੀਅਨ ਕੰਟਰੀ ਦੇ ਵਿੱਚ ਇੱਕ ਅਨਡਿਸਕਲੋਜ਼ ਮੁਲਕ ਜਿਹੜਾ ਆ ਉੱਥੇ ਸਵੈਪ ਕੀਤਾ ਗਿਆ ਹੈਗਾ ਆ। ਇਹ ਤੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਵੀ ਯਾਰੋਸ਼ੈਂਕੋ ਉਹਨਾਂ ਨੂੰ 20 ਸਾਲਾਂ ਦੀ ਜਿਹੜੀ ਸਜ਼ਾ ਹੋਈ ਸੀ ਉਸ ਨੂੰ ਕਮਿਊਟ ਕਰ ਦਿੱਤਾ ਹੈਗਾ। ਜੀ ਬਿਲਕੁਲ। ਤੇ 2019 ਦੇ ਵਿੱਚ ਜਿਹੜਾ ਮਰੀਨ ਰੀਡ ਆ ਇਸ ਨੂੰ ਹਰਜੋਤ ਸਿੰਘ ਜੀ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਜਿਹੜਾ ਯਾਰਸ਼ੈਂਕੋ ਆ ਇਹ ਲਾਈਬੇਰੀਆ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੀ ਹਵਾਲਗਰੀ ਬਾਅਦ ਚ ਯੂਐਸ ਨੇ ਲਈ ਸੀ। ਇਹ ਰਸ਼ੀਅਨ ਪਾਇਲਟ ਜਿਹੜਾ ਹੋ ਰਿਹਾ ਸੀਗਾ ਕੋਕੇਨ ਸਮਗਲ ਕਰਨ ਦੀ ਜਿਹੜੀ ਕਨਸਪੀਰੇਸੀ ਜਿਹਦਾ ਤੁਸੀਂ ਜ਼ਿਕਰ ਕੀਤਾ ਆ ਵੀ ਉਹ ਉਸ ਦੇ ਲਈ ਉਸ ਲਈ ਜ਼ਿੰਮੇਵਾਰ ਉਸ ਨੂੰ ਠਹਿਰਾਇਆ ਗਿਆ ਸੀਗਾ। ਰੀਡ ਨੂੰ ਵੀ ਤਕਰੀਬਨ 1000 ਦਿਨ ਉੱਥੇ ਰੂਸੀ ਜੇਲ੍ਹ ਦੇ ਵਿੱਚ ਰਹਿਣਾ ਪਿਆ ਸੀਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਜੇ ਕਰਦੇ ਜਾਈਏ ਆਪਾਂ ਕੱਲ ਵੀ ਇਹ ਜ਼ਿਕਰ ਕੀਤੀ ਸੀਗੀ ਫਾਈਨੈਂਸ਼ੀਅਲ ਤੌਰ ਦੇ ਉੱਤੇ ਕਹਿੰਦੇ ਵੀ ਯੂਐਸ ਦੇ ਜਿਹੜੇ ਪੇਰੈਂਟਸ ਆ ਉਹ ਆਪਣੇ ਅਡਲਟ ਚਿਲਡਰਨ ਆ ਉਹਨਾਂ ਦੀ ਕਾਫੀ ਸਹਾਇਤਾ ਜਿਹੜੀ ਇਸ ਟਾਈਮ ਕਰ ਰਹੇ ਆ। ਕੱਲ ਵੀ ਇਹ ਗੱਲਾਂ ਬਾਤਾਂ ਜਦੋਂ ਇਹ ਚੱਲ ਰਹੀਆਂ ਸੀਗੀਆਂ ਇਹ ਗੱਲਾਂ ਆਈਆਂ ਵੀ ਭਾਈ ਜਿਹੜੀ ਇਸ ਟਾਈਮ ਦੀ ਜਿਹੜੀ ਪੀੜ੍ਹੀ ਆ ਉਹਨਾਂ ਦੇ ਲਈ ਮੁਸ਼ਕਿਲਾਂ ਜ਼ਿਆਦੀਆਂ ਦਰਪੇਸ਼ ਬਣੀਆਂ ਪਈਆਂ। ਹਰ ਇੱਕ ਚੀਜ਼ ਬਹੁਤ ਜ਼ਿਆਦਾ ਮਹਿੰਗੀ ਆ, ਹੱਦੋਂ ਵੱਧ ਹੱਦੋਂ ਬਾਹਰ ਜਿਹੜੀ ਉਹ ਹੋਈ ਜਾ ਰਹੀ ਆ। ਕਹਿੰਦੇ ਫੂਡ ਤੋਂ ਲੈ ਕੇ ਹੈਲਥ ਇੰਸ਼ੋਰੈਂਸ ਰੈਂਟ ਤੱਕ ਸੈੱਲ ਫੋਨ ਹੋਰ ਬਹੁਤ ਜ਼ਿਆਦਾ ਐਕਸਪੈਂਸਿਸ ਆ ਉਹ ਘਰ ਦੇ ਜਿਹੜੇ ਇਹਨਾਂ ਅਡਲਟ ਬੱਚਿਆਂ ਦੇ 18 ਸਾਲ ਤੋਂ ਉੱਤੇ ਦੇ ਬੱਚਿਆਂ ਦੇ ਉਹ ਭਰ ਰਹੇ। ਕਹਿੰਦੇ $1000 ਤੱਕ ਮਹੀਨਾ
ਉਹਨਾਂ ਨੂੰ ਦੇ ਰਹੇ ਨੇ ਇਹ ਪੇਰੈਂਟਸ। ਇਹ ਸਰਵੇ ਜਿਹੜਾ ਆ ਉਹ ਕੀਤਾ ਗਿਆ ਸੀਗਾ 977 ਪੇਰੈਂਟਸ ਦਾ, ਜਿਨ੍ਹਾਂ ਦਾ 18 ਸਾਲ ਤੋਂ ਵੱਧ ਦੇ ਬੱਚੇ ਜਿਹੜੇ ਉਹਨਾਂ ਦੇ ਨਾਲ ਰਹਿ ਰਹੇ ਹੈਗੇ ਆ। ਸੋ ਕਹਿੰਦੇ ਵੀ ਇਹ ਜਿਹੜੇ ਪੇਰੈਂਟਸ ਹੁਣ ਜਿਹੜੀ ਸਪੋਰਟ ਕਰ ਰਹੇ ਆ ਨੌਜਵਾਨਾਂ ਦੀ, ਆਲਰੇਡੀ ਵਿਚਾਰੇ ਮੋਸਟਲੀ ਉਹਨਾਂ ਵਿੱਚੋਂ 1/3 ਜਿਹੜੇ ਆ ਉਹ ਰਿਟਾਇਰਡ ਹੈਗੇ ਨੇ, ਤੇ 45 ਤੋਂ 54 ਸਾਲ ਦੀ ਉਮਰ ਵਾਲੇ ਜਿਹੜੇ ਉਹ ਜ਼ਿਆਦਾ ਇਸ ਦੇ ਵਿੱਚ ਦੱਸੇ ਜਾਂਦੇ ਸੀ। ਕਹਿੰਦੇ ਵੀ ਮਾਵਾਂ ਜ਼ਿਆਦੀਆਂ ਮਦਦ ਕਰਦੀਆਂ ਆ ਨਿਆਣਿਆਂ ਦੀਆਂ ਪਿਓ ਦੇ ਨਾਲੋਂ। ਸੋ ਇਹ ਇੱਕ ਜਿਹੜੇ ਜੈਨਰੇਸ਼ਨ Z ਜਿਹਨੂੰ ਆਖਿਆ ਜਾਂਦਾ, ਜਿਹੜੇ 1996 ਸੰਨ ਤੋਂ ਬਾਅਦ ਦੇ ਵਿੱਚ ਜੰਮੇ ਆ, ਉਹੀ ਮੋਸਟਲੀ ਆਪਣੇ ਘਰਦਿਆਂ ਦੇ ਨਾਲ ਰਹਿ ਰਹੇ ਹੈਗੇ ਆ। ਸੋ ਮਿਲੇਨੀਅਲਸ ਵੀ ਹੈਗੇ ਆ 81 ਤੋਂ 96 ਸੰਨ ਦੇ ਦਰਮਿਆਨ ਜਿਨ੍ਹਾਂ ਦਾ ਜਨਮ ਹੋਇਆ ਹੈਗਾ ਆ। ਸੋ ਕਹਿੰਦੇ ਵੀ 5 ਚੋਂ 1 ਨਿਆਣਾ ਐਟਲੀਸਟ ਰਿਸੀਵ ਕਰ ਰਿਹਾ ਹੈ ਫਾਈਨੈਂਸ਼ੀਅਲ ਸਪੋਰਟ ਆਪਣੇ ਮਾਪਿਆਂ ਤੋਂ। ਇਹ ਜਿਹੜੀ ਸਥਿਤੀ ਬਣੀ ਆ। ਅੱਗੇ ਹਰਜੋਤ ਸਿੰਘ ਜੀ ਇੱਥੇ ਕਲਚਰ ਸੀਗਾ 18 ਸਾਲਾਂ ਦਾ ਨਿਆਣਾ ਹੁੰਦਾ ਨਹੀਂ ਸੀ ਤੇ ਉਹਨੂੰ ਘਰੋਂ ਚੱਕ ਕੇ ਬਾਹਰ ਮਾਰਦਾ ਸੀ, ਚਲੋ ਕਰੋ ਜੋਬ, ਆਪੇ ਰਹੋ, ਆਪੇ ਜੋ ਕਰਨਾ ਹੈ ਉਹ ਕਰੋ। ਤੇ ਆਪਾਂ ਦੇਖ ਹੀ ਰਹੇ ਹਾਂ ਵੀ ਹੁਣ ਸਥਿਤੀ ਕੀ ਬਣੀ ਪਈ ਆ। ਕੱਲ ਇੱਕ ਰੈਂਟ ਨੂੰ ਲੈ ਕੇ ਹੀ ਇੱਕ ਵੀਡੀਓ ਬੜੀ ਚੱਲਦੀ ਸੀ, ਵਾਇਰਲ ਹੋਈ ਆ ਆਪਣੇ ਗਵਾਂਢੀ ਮੁਲਕ ਤੋਂ, ਜਿੱਥੇ $250 ਦੀ ਜਿਹੜੀ ਬੇਸਮੈਂਟ ਆ ਉਹ ਕਹਿੰਦੇ ਵੀ ਕਿਰਾਏ ਤੇ ਦਿੱਤੀ ਜਾ ਰਹੀ ਆ। ਸੋ ਨਿਆਣਿਆਂ ਦੇ ਲਈ ਇੰਨੀ ਕਮਾਈ ਕਰਕੇ ਤੇ ਇੰਨੀਆਂ ਮਹਿੰਗੀਆਂ ਅਪਾਰਟਮੈਂਟਾਂ 'ਚ ਜਾਂ ਬੇਸਮੈਂਟਾਂ 'ਚ ਵੀ ਰਹਿਣਾ ਜਾਂ ਹੋਰ ਕਿਤੇ ਥਾਵਾਂ ਦੇ ਉੱਤੇ ਰਹਿਣਾ, ਉਹ ਵੀ ਬੜਾ ਮੁਸ਼ਕਿਲ ਹੋਇਆ ਪਿਆ। ਇੱਥੇ ਵੀ ਇਹੀ ਹਾਲ ਆ, ਜੇ ਇੱਧਰ ਵੀ ਦੇਖਿਆ ਜਾਵੇ ਵੱਡੇ ਸ਼ਹਿਰਾਂ 'ਚ, ਇੱਥੇ ਵੀ ਕਾਫੀ ਜਿਹੜੀ ਮੁਸ਼ਕਿਲ ਆ ਉਹ ਆਈ ਪਈ ਆ। ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਮਹਿੰਗੀਆਂ ਹੋਈਆਂ ਪਈਆਂ ਆ। ਜੀ, ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਹੋਰ ਖਬਰਾਂ ਜਿਹੜੀਆਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਵੀ ਕਿਸ ਤਰ੍ਹਾਂ ਰੀਕਾਲ ਕੀਤਾ ਗਿਆ ਆ ਮੀਟ ਨੂੰ, ਜਿਹੜਾ ਬੀਫ ਪ੍ਰੋਡਕਟਸ ਹੈਗੇ ਆ। ਜੀ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM KLHC Bakersfield 1350 AM KOBO Yuba City 1450 AM KIID Sacramento 1470 AM KCVR Lodi Stockton 1570 AM ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ USA 4082725200 408-272-5200। ਪੰਜਾਬੀ ਰੇਡੀਓ USA ਦੀ ਐਪ ਨੂੰ ਅੱਜ ਹੀ ਡਾਊਨਲੋਡ ਕਰੋ। ਆਪਣੇ ਐਪਲ ਦੇ ਆਈਫੋਨ, ਆਈਪੈਡ ਜਾਂ ਗੂਗਲ ਦੇ ਐਂਡਰੋਇਡ ਫੋਨਸ ਦੇ ਉੱਤੇ ਸਰਚ ਕਰੋ ਪੰਜਾਬੀ ਰੇਡੀਓ USA। ਅਜੋਕੇ ਸਮੇਂ ਢੰਗ ਦਾ ਰਿਸ਼ਤਾ ਲੱਭਣਾ ਬੜਾ ਹੀ ਔਖਾ ਹੋ ਗਿਆ ਹੈ। ਪਰਦੇਸ 'ਚ ਤੇ ਇਸ ਔਖਲ ਦਾ ਨਾ ਹੀ ਪੁੱਛੋ। ਇਹ ਵੀ ਭਲਾ ਕੋਈ ਕੰਮ ਹੈ? ਮਤਲਬ ਇਹ ਕਿ ਇਹ ਮਸਲਾ ਹੁਣ ਪੰਜਾਬੀ ਰੇਡੀਓ USA ਨੇ ਮੁਕਾ ਦਿੱਤਾ ਹੈ। ਨਾ ਉਹ ਕਿਦਾਂ? ਤੁਸੀਂ ਰਿਸ਼ਤਾ ਕਰਨਾ ਹੈ, ਰਿਸ਼ਤੇ ਦੀ ਭਾਲ ਚੋ ਜਾਂ ਰਿਸ਼ਤੇ ਬਾਰੇ ਕੋਈ ਵੀ ਚਿੰਤਾ ਲਈ ਫਿਰਦੇ ਹੋ ਤੇ ਪੰਜਾਬੀ ਰੇਡੀਓ USA ਤੇ ਇਸ ਬਾਰੇ ਐਡ ਚਲਾਓ। ਜੇ ਤੁਸੀਂ ਵੀ ਆਪਣੀ ਕਾਕੀ ਕਾਕਾ ਹੈ ਵਿਆਹੁਣਾ ਤੇ ਪੰਜਾਬੀ ਰੇਡੀਓ USA ਤੇ ਐਡ ਹੈ ਚਲਾਉਣਾ। ਵਧੇਰੀ ਜਾਣਕਾਰੀ ਲਈ ਟੈਲੀਫੋਨ ਨੰਬਰ ਹੈ 4082722500 4082725200। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved। Zender Mortgage, Zender Mortgage, Zender Mortgage, oh। ਬ੍ਰੇਕ ਤੋਂ ਬਾਅਦ ਆਪ ਸਭ ਦਾ ਇੱਕ ਵਾਰੀ ਫੇਰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਖਬਰ ਦੇ ਵੱਲ ਵਧੀਏ, ਰੂਸ ਤੇ ਯੂਕਰੇਨ ਦੇ ਦਰਮਿਆਨ ਯੁੱਧ ਦੇ ਦੌਰਾਨ ਕੀਵ ਦੇ ਵਿੱਚ ਜਿਹੜਾ ਇਹਨਾਂ ਦਾ ਇੱਕ ਫਰੈਂਡਸ਼ਿਪ ਆਰਚ ਸੀਗਾ, ਜਿਹੜਾ ਰੂਸ ਦੇ ਦੁਆਰਾ ਭੇਂਟ ਕੀਤਾ ਗਿਆ ਸੀ ਯੂਕਰੇਨ ਨੂੰ 1982 ਦੇ ਵਿੱਚ ਕੀਵ ਦੇ ਸਿਟੀ ਸੈਂਟਰ ਦੇ ਵਿੱਚ ਲੱਗਾ ਹੋਇਆ ਸੀ, ਉਸ ਨੂੰ ਤੋੜਨ ਦਾ ਫੈਸਲਾ ਲਿਆ ਸੀ ਤੇ ਕੱਲ ਕਹਿੰਦੇ ਆ ਡਿਸਮੈਂਟਲ ਕਰ ਦਿੱਤਾ ਗਿਆ। ਆਲੇ ਦੁਆਲੇ ਲੋਕ ਇਕੱਠਾ ਸੀ ਜਦੋਂ ਇਹ ਡਿਸਮੈਂਟਲ ਕੀਤਾ ਜਾ ਰਿਹਾ ਸੀ ਤੇ ਲੋਕਾਂ ਨੇ ਖੂਬ ਤਾੜੀਆਂ ਤੇ ਚੀਅਰਿੰਗ ਜਿਹੜੀ ਉਹ ਕੀਤੀ। ਸਭ ਤੋਂ ਪਹਿਲਾਂ ਕਹਿੰਦੇ ਵੀ ਉਹਨਾਂ ਦੇ ਸਿਰ ਜਿਹੜੇ ਉਹ ਕੱਟ ਕੇ ਲਾਏ ਗਏ ਤੇ ਹੌਲੀ ਹੌਲੀ ਬਾਕੀ ਦਾ ਜਿਹੜਾ ਇਹ ਪੁਤਲਾ ਆ, ਇਹ ਫਰੈਂਡਸ਼ਿਪ ਆਰਚ ਆ, ਉਸ ਨੂੰ ਹਟਾ ਦਿੱਤਾ ਗਿਆ। ਉੱਥੇ ਯੂਕਰੇਨ ਦੇ ਹੱਕ ਦੇ ਵਿੱਚ ਆਬਵੀਅਸਲੀ ਨਾਅਰੇਬਾਜ਼ੀ ਵੀ ਜਿਹੜੀ ਉਹ ਹੋਈ ਆ। ਰੂਸ ਨੂੰ ਇਸ ਇਨਵੇਜਨ ਦੇ ਕਰਕੇ ਕਈ ਤਰੀਕੇ ਦੀਆਂ ਸਮੱਸਿਆਵਾਂ ਝੱਲਣੀਆਂ ਪੈ ਰਹੀਆਂ। ਖੇਡ ਦੇ ਖੇਤਰ ਦੇ ਵਿੱਚ ਵੀ ਇਹਨਾਂ ਨੂੰ ਕਈ ਥਾਵਾਂ ਤੇ ਧੱਕਾ ਮਿਲ ਰਿਹਾ ਆ। ਇੰਟਰਨੈਸ਼ਨਲ ਆਈਸ ਹਾਕੀ ਫੈਡਰੇਸ਼ਨ ਨੇ ਅੱਜ ਫੈਸਲਾ ਲਿਆ ਆ ਵੀ ਅਗਲੇ ਸਾਲ ਜਿਹੜੀ ਵਰਲਡ ਚੈਂਪੀਅਨਸ਼ਿਪ ਹੋਣੀ ਸੀਗੀ ਆਈਸ ਹਾਕੀ ਦੀ, ਉਸ ਨੂੰ ਐਜ਼ ਏ ਹੋਸਟ ਉਸ ਨੂੰ ਸਟ੍ਰਿਪ ਕਰ ਦਿੱਤਾ ਗਿਆ ਵੀ ਹੁਣ ਉੱਥੇ ਨਹੀਂ ਹੋਵੇਗੀ। ਕਹਿੰਦੇ ਇਹ ਦੂਜੀ ਵਾਰੀ ਇੱਦਾਂ ਦਾ ਫੈਸਲਾ ਆ ਉਹ ਆਲਰੇਡੀ ਲਿਆ ਗਿਆ ਹੈਗਾ। ਆਰਗੇਨਾਈਜ਼ਰਸ ਨੇ ਅਜੇ ਇਹ ਤਾਂ ਨਹੀਂ ਦੱਸਿਆ ਵੀ ਇਹਦੀ ਥਾਂ ਦੇ ਉੱਤੇ ਹੁਣ ਕਿੱਥੇ ਆਈਸ ਹਾਕੀ ਦੀ ਜਿਹੜੀ ਹੈ ਚੈਂਪੀਅਨਸ਼ਿਪ ਹੋਊਗੀ। ਸੋ ਇਸ ਸਾਲ ਜਿਹੜੀ ਫਿਨਲੈਂਡ ਦੇ ਵਿੱਚ ਚੈਂਪੀਅਨਸ਼ਿਪ ਹੋਣੀ ਹੈ, ਅਗਲੇ ਸਾਲ ਹੋਣੀ ਸੀ ਰੂਸ ਦੇ ਵਿੱਚ, ਉਹ ਉਹਨਾਂ ਨੇ ਹਟਾ ਲਈ ਹੈਗੀ ਆ। ਸੋ ਇਸ ਤੋਂ ਪਹਿਲਾਂ IIHF ਨੇ ਰਸ਼ੀਆ ਨੂੰ ਵਿਦਡਰਾ ਕਰ ਦਿੱਤਾ ਸੀਗਾ। ਇਸ ਦੇ ਵਿੱਚ ਜਿਹੜੀ ਜੂਨੀਅਰ ਚੈਂਪੀਅਨਸ਼ਿਪ ਹੋਣੀ ਸੀਗੀ ਫਰਵਰੀ ਦੇ ਅਖੀਰ ਦੇ ਵਿੱਚ, ਉੱਥੋਂ ਉਸ ਨੂੰ ਵੀ ਬੈਨ ਕਰ ਦਿੱਤਾ ਸੀਗਾ। ਰੂਸ ਤੇ ਬੈਲਾਰੂਸ ਕਿਉਂਕਿ ਇਹਨਾਂ ਦਾ ਪੂਰੀ ਤਰ੍ਹਾਂ ਪਿੱਠ ਥਾਪੜ ਕੇ ਰੂਸ ਨੂੰ ਜਿਹੜਾ ਉਹ ਹੱਲਾਸ਼ੇਰੀ ਦੇ ਰਿਹਾ ਆ ਥਾਵਾਂ ਦੇ ਉੱਤੇ, ਉਸ ਦਾ ਖਾਮਿਆਜ਼ਾ ਉਹਨਾਂ ਨੂੰ ਅੰਤਰਰਾਸ਼ਟਰੀ ਖੇਡਾਂ ਦੇ ਵਿੱਚ ਝੱਲਣਾ ਪੈ ਰਿਹਾ। ਬੈਲਾਰੂਸ ਦੇ ਖਿਡਾਰੀਆਂ ਨੂੰ ਕਈ ਅੰਤਰਰਾਸ਼ਟਰੀ ਖੇਡਾਂ ਦੇ ਵਿੱਚ ਖੇਡਣ ਤੋਂ ਰੋਕ ਦਿੱਤਾ ਗਿਆ। ਹੁਣੇ ਰੀਸੈਂਟਲੀ ਵਿੰਬਲਡਨ ਨੇ ਰੂਸੀ ਤੇ ਬੈਲਾਰੂਸੀ ਖਿਡਾਰੀਆਂ ਨੂੰ ਇਸ ਸਾਲ ਹੋਣ ਵਾਲੇ ਵਿੰਬਲਡਨ ਦੇ ਵਿੱਚ ਖੇਡਣ ਤੋਂ ਰੋਕ ਦਿੱਤਾ ਆ। ਉਹਨਾਂ ਨੂੰ
ਬੈਨ ਕਰ ਦਿੱਤਾ ਹੈਗਾ ਆ। ਸੋ ਇਹ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਇਹਨਾਂ ਨੂੰ ਅਜਿਹੇ ਝਟਕੇ ਵੀ ਮਿਲ ਰਹੇ ਨੇ। ਜੀ ਅਗਲੀ ਖਬਰ ਵੱਲ ਚਲੀਏ। ਯੂਐਸਏ ਦੇ ਵਿੱਚ 1,20,000 ਪਾਉਂਡ ਜਿਹੜੇ ਬੀਫ ਦੇ ਪ੍ਰੋਡਕਟਸ ਆ, ਗਾਂ ਦੇ ਮੀਟ ਦੇ, ਉਹਨਾਂ ਨੂੰ ਰੀਕਾਲ ਕੀਤਾ ਗਿਆ ਹੈ ਕਿਉਂਕਿ ਈਕੋਲਾਈ ਕੰਟੈਮੀਨੇਸ਼ਨ ਦਾ ਜਿਹੜਾ ਡਰ ਆ ਉਹ ਵਧਿਆ ਹੈਗਾ। ਯੂਐਸ ਡਿਪਾਰਟਮੈਂਟ ਆਫ ਐਗਰੀਕਲਚਰ, ਫੂਡ ਤੇ ਸੇਫਟੀ ਇੰਸਪੈਕਟਰਸ ਨੇ ਇਹ ਦੱਸਿਆ ਆ। ਈਕੋਲਾਈ ਦੇ ਨਾਲ ਤੁਹਾਨੂੰ ਡਾਇਰੀਆ ਹੋ ਜਾਂਦਾ, ਸਟੋਮਕ ਕ੍ਰੈਂਪ ਹੁੰਦੇ ਆ, ਵੋਮਟਿੰਗ ਹੁੰਦੀ ਹੈਗੀ ਆ, ਤੇ ਹੋਰ ਸਿੰਪਟਮਸ ਵੀ ਹੁੰਦੇ ਹੈਗੇ ਆ। ਇਹ ਸੈਂਟਰ ਫॉर ਡਿਸੀਜ਼ ਕੰਟਰੋਲ ਦੇ ਮੁਤਾਬਕ ਇਸ ਸੋਮਵਾਰ ਨੂੰ FSIS ਨੇ ਇਹ ਰੀਕਾਲ ਕੀਤੀ ਆ, ਜਿਹਦੇ ਵਿੱਚ 1,20,872 ਪਾਉਂਡ ਜਿਹੜਾ ਰਾ ਗਰਾਊਂਡ ਬੀਫ ਹੈਗਾ ਆ। ਲੇਕ ਸਾਈਡ ਰੈਫ੍ਰਿਜਰੇਟਰ ਸਰਵਿਸਿਜ਼, ਇਹ ਕੰਪਨੀ ਸਵੈਟਸਬੋਰੋ ਨਿਊ ਜਰਸੀ ਦੇ ਵਿੱਚ ਹੈਗੀ ਆ, ਉਹਦੇ ਵੱਲੋਂ ਡਿਸਟ੍ਰੀਬਿਊਟ ਕੀਤਾ ਗਿਆ ਸੀ ਤੇ ਉਹਦੇ ਵਿੱਚ ਈਕੋਲਾਈ ਲੱਭਿਆ ਗਿਆ ਹੈਗਾ ਆ। ਜਿਹੜੇ ਕੰਟੈਮੀਨੇਟਡ ਪ੍ਰੋਡਕਟਸ ਸੀਗੇ, ਕਹਿੰਦੇ ਵੀ ਫਰਵਰੀ 1 ਤੋਂ ਲੈ ਕੇ ਅਪ੍ਰੈਲ 8 ਤੱਕ ਡਿਸਟ੍ਰੀਬਿਊਟ ਕੀਤੇ ਗਏ ਆ ਸਾਰੇ ਯੂਐਸਏ ਦੇ ਵਿੱਚ, ਜਿਨ੍ਹਾਂ ਦੇ ਉੱਤੇ ਲੇਬਲ ਲੱਗਾ ਹੋਇਆ EST 46841। ਸੋ ਜੇ ਕਿਸੇ ਨੇ ਇਹ ਮੀਟ ਵਾਲੇ ਪ੍ਰੋਡਕਟ ਖਰੀਦੇ ਹੈਗੇ ਆ, ਉਹ ਪਲੀਜ਼ ਮੇਕ ਸ਼ੋਰ ਕਰ ਲਿਓ ਤਾਂ ਉਹਨਾਂ ਨੂੰ ਸਿੱਟੇ ਦਿਓ, ਕਿਉਂਕਿ ਉਹਨਾਂ ਦੇ ਵਿੱਚ ਈਕੋਲਾਈ ਹੈਗਾ। ਕਹਿੰਦੇ ਪਈ ਜੇ ਉਹ ਖਾ ਲੂ ਬੰਦਾ ਤਾਂ 1 ਜਾਂ 2 ਹਫ਼ਤੇ ਤੋਂ ਬਾਅਦ ਬਿਮਾਰ ਹੋ ਸਕਦਾ ਆ। ਕਈ ਵਾਰੀ ਤਾਂ ਕਹਿੰਦੇ ਪਈ ਇੰਨਾ ਜ਼ਿਆਦਾ ਸੀਰੀਅਸ ਨਹੀਂ ਹੁੰਦਾ, ਪਰ ਕੁਛ ਕੇਸ ਆਏ ਆ ਜਿਹੜੇ ਈਕੋਲਾਈ ਦੇ ਨਾਲ ਤੁਹਾਨੂੰ ਹੈਮੋਲਿਟਿਕ ਯੂਰੇਮਿਕ ਸਿੰਡਰੋਮ ਹੁੰਦਾ ਆ। ਉਹਦਾ ਮਤਲਬ ਇਹ ਆ ਵੀ ਤੁਹਾਡੀ ਕਿਡਨੀ ਫੇਲ ਹੋ ਸਕਦੀ ਹੈਗੀ ਆ। ਇਹ FSIS ਨੇ ਦੱਸਿਆ ਹੈਗਾ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਮੇਕ ਸ਼ੋਰ ਕਰ ਲਓ ਜੇ ਕਿਸੇ ਨੇ ਇਹ ਪ੍ਰੋਡਕਟ ਖਰੀਦੇ ਆ ਤੇ ਉਹਨਾਂ ਨੂੰ ਆਪਣੀ ਫਰਿੱਜਾਂ ਤੋਂ ਬਾਹਰ ਕੱਢ ਦਿਓ। ਜੀ ਕਈ ਚੀਜ਼ਾਂ ਚਲੋ ਕਾਲ ਬੈਕ ਦੀ ਚੱਲ ਰਹੀ ਆ। ਇੱਕ ਹੋਰ ਪ੍ਰੋਡਕਟ ਆ, ਉਸ ਨੂੰ ਵਾਪਸ ਸੱਦਿਆ ਜਾ ਰਿਹਾ ਆ। ਰੀਸੈਂਟਲੀ ਬਹੁਤ ਜ਼ਿਆਦਾ ਮਸ਼ਹੂਰ ਹੋਏ 에ਅਰ ਫਰਾਇਰਸ, ਉਹਨਾਂ ਦੇ ਵਿੱਚੋਂ ਇਹ ਖਬਰ ਆ ਰਹੀ ਆ 7 ਲੱਖ 에ਅਰ ਫਰਾਇਰ ਅਵਨਸ ਆ, ਉਹਨਾਂ ਨੂੰ ਰੀਕਾਲ ਕੀਤਾ ਜਾ ਰਿਹਾ ਆ। ਸੋ ਜਿੰਨੀਆਂ ਵੀ ਲੋਕ ਨੇ ਉਹ ਆਪੋ ਆਪਣੇ ਕਿਚਨ ਦੇ ਵਿੱਚ ਨਜ਼ਰ ਮਾਰਿਓ ਵੀ ਜਿਹੜੇ ਪ੍ਰੋਡਕਟ ਦਾ ਦੱਸਣ ਜਾ ਰਹੇ ਆ ਵੀ ਉਹ ਤੁਹਾਡੇ ਤਾਂ ਨਹੀਂ ਹੈਗਾ। ਜੇ ਹੈਗਾ ਆ ਤੇ ਭਾਈ ਉਸ ਨੂੰ ਵਾਪਸ ਕਰ ਦਿਓ। ਸ਼ਿਕਾਇਤਾਂ ਆ ਰਹੀਆਂ ਸੀ ਇਹਨਾਂ 에ਅਰ ਫਰਾਇਰਸ ਦੇ ਬਾਰੇ ਵੀ ਅੱਗ ਲੱਗ ਸਕਦੀ ਆ। ਸੀਰੀਅਸ ਸੇਫਟੀ ਰਿਸਕ ਜਿਹੜਾ ਉਹ ਬਣਿਆ ਆ। ਇਨਸਿਗਨੀਆ ਦੇ ਜਿਹੜੇ ਡਿਜੀਟਲ 에ਅਰ ਫਰਾਇਰਸ ਤੇ ਇਨਸਿਗਨੀਆ ਦੇ ਐਨਾਲੌਗ 에ਅਰ ਫਰਾਇਰਸ ਤੇ ਇਨਸਿਗਨੀਆ ਦੇ 에ਅਰ ਫਰਾਇਰਸ ਅਵਨਸ, ਇਹਨਾਂ ਨੂੰ ਰੀਕਾਲ ਕੀਤਾ ਜਾ ਰਿਹਾ ਆ। ਬੈਸਟ ਬਾਏ ਤੋਂ ਮੋਸਟਲੀ ਇਹਨਾਂ ਨੂੰ ਵੇਚਿਆ ਗਿਆ ਸੀਗਾ ਤੇ ਕਹਿੰਦੇ ਵੀ ਜੇ ਹੁਣ ਤੁਹਾਡੇ ਕੋਲ ਰਿਸਿਪਟ ਨਹੀਂ ਵੀ ਹੈਗੀ ਤਾਂ ਤੁਸੀਂ ਇਹਨਾਂ ਨੂੰ ਵਾਪਸ ਲੈ ਕੇ ਜਾ ਸਕਦੇ ਆ ਤੇ ਰੀਫੰਡ ਫਾਰਮ ਭਰਨ ਤੋਂ ਬਾਅਦ ਤੁਹਾਨੂੰ $50 ਦਾ ਸਟੋਰ ਕ੍ਰੈਡਿਟ ਦਿੱਤਾ ਜਾਵੇਗਾ। ਸੋ ਇਸ ਤੋਂ ਪਹਿਲਾਂ ਅਮਰੀਕਾ ਤੇ ਕੈਨੇਡਾ ਦੇ ਵਿੱਚ 100 ਤੋਂ ਵੱਧ ਰਿਪੋਰਟਸ ਇਹਨਾਂ ਪ੍ਰੋਡਕਟਸ ਦੇ ਬਾਬਤ ਆਈਆਂ ਸੀਗੀਆਂ ਵੀ ਇਹ ਓਵਰਹੀਟ ਕਰ ਰਹੇ ਆ। ਸੋ ਫਾਇਰ ਹੈਜ਼ਰਡ ਇਸ ਦੇ ਕਰਕੇ ਬਣਿਆ। 2 ਰਿਪੋਰਟਾਂ ਇੰਜਰੀਜ਼ ਦੇ ਨਾਲ ਵੀ ਆਈਆਂ ਸੀਗੀਆਂ, ਜਿਸ ਦੇ ਵਿੱਚ ਇੱਕ ਬੱਚੇ ਦੀ ਲੱਤ ਤੇ ਸੱਟ ਲੱਗੀ ਸੀ ਤੇ ਇਸ ਤੋਂ ਇਲਾਵਾ ਇਹ ਮਾਈਨਰ ਪ੍ਰਾਪਰਟੀ ਡੈਮੇਜ ਵੀ ਹੋਇਆ ਸੀਗਾ। ਸੋ ਇਨਸਿਗਨੀਆ ਦੇ ਜਿਹੜੇ ਡਿਜੀਟਲ 에ਅਰ ਫਰਾਇਰਸ, ਇਨਸਿਗਨੀਆ ਦੇ ਐਨਾਲੌਗ 에ਅਰ ਫਰਾਇਰਸ, ਇਨਸਿਗਨੀਆ ਕੰਪਨੀ ਦੇ 에ਅਰ ਫਰਾਇਰ ਅਵਨਸ, ਇਹਨਾਂ ਨੂੰ ਵਾਪਸ ਜਿਹੜਾ ਆ ਉਹ ਰੀਕਾਲ ਕੀਤਾ ਗਿਆ ਆ। ਬੈਸਟ ਬਾਏ ਦੇ ਵਿੱਚ ਤੁਸੀਂ ਇਹਨਾਂ ਨੂੰ ਵਾਪਸ ਲੈ ਜਿਓ, ਵਾਲਾ ਫਾਰਮ ਭਰ ਕੇ, ਰੀਫੰਡ ਵਾਲਾ ਫਾਰਮ ਭਰ ਕੇ, ਤੇ ਤੁਸੀਂ $50 ਸਟੋਰ ਕ੍ਰੈਡਿਟ ਦੇ ਵਿੱਚ ਉਹ ਤੁਹਾਨੂੰ ਇਸ ਦੇ ਬਾਬਤ ਦੇ ਦੇਣਗੇ। ਜੀ ਅਗਲੀ ਖਬਰ ਵੱਲ ਚਲੀਏ। ਡਾਕਟਰ ਫੌਸ਼ੀ ਸਾਰੇ ਜਾਣਦੇ ਹੀ ਆ, CDC ਦੇ ਹੈਡ। ਅੱਜ ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਆ ਵੀ USA ਹੁਣ ਪੈਂਡੇਮਿਕ ਫੇਜ਼ ਤੋਂ ਬਾਹਰ ਹੈਗਾ ਆ। ਕੱਲਾ ਉਹਨਾਂ ਨੇ ਇਹ ਨਹੀਂ ਕਿਹਾ ਵੀ ਹੁਣ ਤੁਸੀਂ ਢਿੱਲੇ ਪੈ ਜਾਓ ਵੀ ਠੀਕ ਆ ਵੀ ਆਪਾਂ ਕਰੋਨਾ ਵਾਇਰਸ ਵਾਲਾ ਜਿਹੜਾ ਸੀਗਾ ਫੇਜ਼ ਉਹਦੇ ਤੋਂ ਬਾਹਰ ਹੋ ਗਏ ਆ, ਪਰ ਕਹਿੰਦੇ ਵੀ ਹੋ ਸਕਦਾ ਤੁਹਾਨੂੰ ਹਰ ਸਾਲ ਇਹ ਵੈਕਸੀਨ ਲਵਾਉਣਾ ਪਊਗਾ ਜਿਹੜਾ ਕਰੋਨਾ ਵਾਇਰਸ ਦਾ ਹੈਗਾ ਆ। ਕਹਿੰਦੇ ਪਈ 9 ਲੱਖ ਦੇ ਕਰੀਬ ਇਨਫੈਕਸ਼ਨ ਹਜੇ ਵੀ ਜੇ ਦੇਖਿਆ ਜਾਵੇ ਦੁਨੀਆ ਦੇ ਵਿੱਚ ਹਰ ਰੋਜ਼ ਹੋ ਰਹੀਆਂ ਆ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਹਸਪਤਾਲਾਂ ਦੇ ਵਿੱਚ
ਐਡਮਿਟ ਵੀ ਹੋ ਰਹੇ ਹੈਗੇ ਆ। ਸੋ ਸਾਨੂੰ ਜਿਹੜਾ ਆ ਬਹੁਤ ਜ਼ਿਆਦਾ ਕੇਅਰਫੁਲ ਰਹਿਣਾ ਪੈਣਾ ਆ। ਇਹ ਜਿਹੜੇ ਡਾਕਟਰ ਫੌਸੀ ਆ, 2 ਪ੍ਰੈਜ਼ੀਡੈਂਟਸ ਦੇ ਨਾਲ ਇਹਨਾਂ ਨੇ ਕੰਮ ਕੀਤਾ, ਪ੍ਰੈਜ਼ੀਡੈਂਟ ਟਰੰਪ ਦੇ ਨਾਲ ਤੇ ਪ੍ਰੈਜ਼ੀਡੈਂਟ ਬਾਈਡਨ ਦੇ ਨਾਲ, ਕਰੋਨਾ ਵਾਇਰਸ ਵਾਲੇ ਇਸ਼ੂ ਤੋਂ। ਇਸ ਤੋਂ ਪਹਿਲਾਂ ਤਾਂ ਕਾਫੀ ਲੰਮੇ ਸਮੇਂ ਤੋਂ ਉਹ CDC ਦੇ ਜਿਹੜੇ ਡਾਇਰੈਕਟਰ ਹੈਗੇ ਆ। ਜੀ, ਸੋ CDC ਦੇ ਡਾਇਰੈਕਟਰ ਰੋਚੈਲ ਵਲਿੰਸਕੀ ਆ, ਇਹ ਜਿਹੜੇ ਇਨਫੈਕਸ਼ੀਅਸ ਡਿਜ਼ੀਜ਼ ਦੇ ਮਾਹਰਾਂ ਦੀ ਜਿਹੜੀ ਕਰਦੇ ਆ, ਉਸ ਦੀ ਜਿਹੜੀ ਮੋਸਟਲੀ ਦੇਖ ਰੇਖ ਕਰਦੇ ਰਹਿੰਦੇ ਹੈਗੇ ਆ। ਸੋ ਇਹ ਜਿਹੜਾ ਇੱਕ ਚਲੋ ਕਹਿ ਸਕਦੇ ਹਾਂ ਵੀ ਚੰਗੀ ਚੀਜ਼ ਹੋਊਗੀ ਵੀ ਕੋਵਿਡ ਦੇ ਉੱਤੋਂ ਬਾਹਰ ਆ ਰਹੇ ਆ। ਪਰ ਕੱਲ ਤਾਂ ਹਰਜੋਤ ਸਿੰਘ ਜੀ ਜਿਹੜਾ ਦੱਸ ਰਹੇ ਸੀਗੇ ਵੀ ਕਈ ਥਾਵਾਂ ਦੇ ਉੱਤੇ ਕੇਸ ਦੁਬਾਰਾ ਜਿਹੜੇ ਉਹ ਵੱਧ ਰਹੇ ਹੈਗੇ ਆ। ਸੋ ਆਲਰੇਡੀ ਉੱਦਾਂ ਆਪਾਂ ਦੇਖ ਰਹੇ ਹਾਂ, ਪਰ ਮੈਂਡੇਟ ਤਕਰੀਬਨ ਸਾਰੇ ਪਾਸੇ ਖਤਮ ਹੁੰਦੇ ਜਾ ਰਹੇ ਆ। ਕੈਲੀਫੋਰਨੀਆ 'ਚ ਇੱਕ ਅਜਿਹਾ ਪਹਿਲੋਂ ਬਿੱਲ ਲਿਆ ਰਹੇ ਸੀਗੇ ਵੀ ਬੱਚਿਆਂ ਦੇ ਲਈ ਇਸ ਵੈਕਸੀਨ ਨੂੰ ਲਗਵਾਉਣਾ ਜ਼ਰੂਰੀ ਹੋਊਗਾ, ਪਰ ਉਹਨਾਂ ਨੇ ਹਾਲ ਦੀ ਘੜੀ ਇਸ ਨੂੰ ਪੋਸਟਪੋਨ ਕਰਕੇ ਅਗਲੇ ਸਾਲ ਤੇ ਲੈ ਗਏ ਆ। ਹੁਣ ਇਹ ਵੀ ਨਹੀਂ ਕਨਫਰਮ ਨਹੀਂ ਆ, ਪੱਕਾ ਨਹੀਂ ਆ ਵੀ ਉਹ ਉਸ ਦੇ ਉੱਤੇ ਲਾਗੂ ਵੀ ਲੈਣਗੇ ਜਾਂ ਨਹੀਂ। ਸੋ ਇਹ ਚੀਜ਼ ਜਿਹੜੀ ਉਹ ਦੇਖੀ ਗਈ ਆ। ਅਗਲੀ ਗੱਲ ਕਰੀਏ, ਸੁਪਰੀਮ ਕੋਰਟ ਨੇ ਇੱਕ ਫੈਸਲਾ ਸੁਣਾਇਆ ਹੈ ਜਿਸ ਦੇ ਵਿੱਚ ਥਾਮਸ ਜੈਫਰਸਨ ਹਾਈ ਸਕੂਲ ਫਾਰ ਸਾਇੰਸ ਐਂਡ ਟੈਕਨੋਲੋਜੀ ਜੋ ਕਿ ਵਰਜੀਨੀਆ ਦੇ ਵਿੱਚ ਹੈਗਾ ਆ, ਜਿਨ੍ਹਾਂ ਨੇ 2 ਵਰ੍ਹੇ ਪਹਿਲਾਂ ਆਪਣੀ ਐਡਮਿਸ਼ਨ ਦਾ ਇਸ ਸਿਸਟਮ ਨੂੰ ਤਬਦੀਲੀ ਕੀਤੀ ਸੀਗੀ ਵੀ ਸਟੂਡੈਂਟ ਬੋਡੀ ਡਾਇਵਰਸਿਟੀ ਨੂੰ ਇੰਪਰੂਵ ਕਰਨ ਦੇ ਲਈ। ਉਸ ਦੇ ਉਲਟ ਜਿਹੜੇ ਕੁਛ ਏਸ਼ੀਅਨ ਅਮਰੀਕਨਜ਼ ਆ, ਉਹਨਾਂ ਨੇ ਲਾਸੂਟ ਦਰਜ ਕੀਤਾ ਸੀਗਾ ਵੀ ਸਾਡੀ ਕਮਿਊਨਿਟੀ ਦੇ ਨਾਲ ਇਹ ਡਿਸਕ੍ਰਿਮੀਨੇਟ ਕਰ ਰਹੇ ਆ ਇਹ ਪਾਲਿਸੀ ਚੇਂਜ ਕਰਕੇ। ਕੱਲ ਜਿਹੜਾ ਸੁਪਰੀਮ ਕੋਰਟ ਨੇ ਡਿਕਲਾਈਨ ਕਰ ਦਿੱਤਾ ਵੀ ਇਸ ਦੇ ਉੱਤੇ ਉਹ ਬਲੌਕ ਨਹੀਂ ਲਾਉਣਗੇ। ਇਹ ਮੁਲਕ ਦਾ ਟੌਪ ਰੇਟਡ ਹਾਈ ਸਕੂਲ ਮੰਨਿਆ ਜਾਂਦਾ ਆ। ਵਾਸ਼ਿੰਗਟਨ DC ਤੋਂ ਥੋੜ੍ਹਾ ਹੀ ਦੂਰ ਵਰਜੀਨੀਆ ਦੇ ਵਿੱਚ ਫੇਅਰਫੈਕਸ ਕਾਉਂਟੀ 'ਚ ਇਹ ਪੈਂਦਾ ਆ। ਸੋ ਇਹਨਾਂ ਨੇ ਪਹਿਲੋਂ ਕੀ ਸੀਗਾ ਹਰਜੋਤ ਸਿੰਘ ਜੀ ਵੀ ਜਿਹੜੀ ਇਹਨਾਂ ਦੀ ਪਹਿਲੋਂ ਪਾਲਿਸੀ ਸੀ, ਉਸ ਦੇ ਤਹਿਤ 65% ਜਿਹੜੇ ਐਡਮਿਟਡ ਕਲਾਸਿਸ ਦੇ ਵਿੱਚ ਏਸ਼ੀਅਨ ਅਮਰੀਕਨਜ਼ ਦੇ ਸਟੂਡੈਂਟ ਉਹ ਪਹੁੰਚ ਜਾਂਦੇ ਸੀ। ਹੁਣ ਨਵੇਂ ਸਿਸਟਮ ਦੇ ਨਾਲ ਐਪਲੀਕੈਂਟਸ ਉਹਨਾਂ ਨੂੰ ਮਿਡਲ ਸਕੂਲ ਕੋਰਸਿਸ ਦੇ ਨਾਲ ਹਾਈ ਗ੍ਰੇਡ ਪੁਆਇੰਟ ਐਵਰੇਜ ਜਿਹੜੀ ਆ GPA ਆ ਉਹ ਵੀ ਚਾਹੀਦੀ ਆ। ਨਾਲ ਜਿਹੜੇ ਸਟੂਡੈਂਟ ਦਾ ਬੈਕਗਰਾਊਂਡ ਆ ਉਸ ਦੇ ਉੱਤੇ ਕਹਿੰਦੇ ਵੀ ਜਿਹੜਾ ਸਕੂਲ ਆ ਉਹ ਚੱਜ ਦੇ ਨਾਲ ਦੇਖੇਗਾ, ਜਿਨ੍ਹਾਂ 'ਚ ਸੋਸ਼ੀਓ ਇਕਨੋਮਿਕ ਸਟੇਟਸ ਦੇ ਉੱਤੇ ਵੀ ਉਹ ਨਜ਼ਰ ਮਾਰਨਗੇ। ਐਪਲੀਕੈਂਟ ਦੀ ਰੇਸ ਜਿਹੜੀ ਆ ਇਸ ਦੇ ਵਿੱਚ ਮੈਟਰ ਨਹੀਂ ਕਰੂਗੀ ਨਵੇਂ ਵੈਲਿਊਏਸ਼ਨ ਸਿਸਟਮ ਦੇ ਵਿੱਚ। ਪਰ ਏਸ਼ੀਅਨ ਅਮਰੀਕਨਜ਼ ਨੇ ਕਿਹਾ ਵੀ ਨਹੀਂ ਜੀ, ਸਾਡੇ ਨਾਲ ਇੱਕ ਹਿਸਾਬ ਦੇ ਨਾਲ ਧੱਕਾ ਜਿਹੜਾ ਉਹ ਹੋ ਰਿਹਾ ਹੈ ਨਵੇਂ ਸਿਸਟਮ ਦੇ ਨਾਲ। ਸੋ ਕਹਿੰਦੇ ਵੀ ਅਨਕਨਸਟੀਟਿਊਸ਼ਨਲ ਰੇਸ਼ੀਅਲ ਬੈਲੈਂਸਿੰਗ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ। ਪਰ ਫੈਡਰਲ ਜੱਜ ਨੇ ਪਹਿਲਾਂ ਨਵੇਂ ਸਿਸਟਮ ਨੂੰ ਇਸ ਤਰੀਕੇ ਦੇ ਨਾਲ ਕਹਿ ਦਿੱਤਾ ਸੀਗਾ, ਫਿਰ ਸਕੂਲ ਨੇ ਅੱਗੇ ਗਏ, ਅਗਲੀ ਅਦਾਲਤ ਦੇ ਵਿੱਚ ਪਹੁੰਚੇ ਤੇ ਫਾਈਨਲੀ ਸੁਪਰੀਮ ਕੋਰਟ ਤੱਕ ਪਹੁੰਚੇ, ਜਿਨ੍ਹਾਂ ਨੇ ਕਿਹਾ ਵੀ ਅਸੀਂ ਇਹਨਾਂ ਦੀ ਐਡਮਿਸ਼ਨ ਪਾਲਿਸੀ ਦੇ ਉੱਤੇ ਇਹ ਬਲੌਕ ਨਹੀਂ ਲਗਾ ਸਕਦੇ। ਜੀ, ਅਗਲੀ ਖਬਰ ਐਸਪਰੀਨ ਦੇ ਨਾਲ ਸੰਬੰਧਿਤ ਹੈ। ਅੱਜ ਇੱਕ ਨਵੀਂ ਨਿਊਜ਼ ਆਈ ਆ ਵੀ ਜਿਹੜੇ ਲੋਕ 60 ਸਾਲ ਤੋਂ ਉੱਤੇ ਆ ਤੇ ਐਸਪਰੀਨ ਲੈਂਦੇ ਆ, ਉਹਨਾਂ ਨੂੰ ਕਈ ਜਿਹੜੀਆਂ ਬਿਮਾਰੀਆਂ ਲੱਗ ਸਕਦੀਆਂ ਆ। ਜੇ 60 ਸਾਲ ਤੋਂ ਥੱਲੇ ਆ ਫਿਰ ਹੀ ਤੁਹਾਨੂੰ ਜਿਹੜੀ ਐਸਪਰੀਨ ਲੈਣੀ ਚਾਹੀਦੀ ਆ। ਹਾਲਾਂਕਿ ਹੁਣ ਤੱਕ ਇਹ ਸੋਚਿਆ ਜਾਂਦਾ ਸੀ ਵੀ ਜੇ ਤੁਸੀਂ ਡੇਲੀ ਐਸਪਰੀਨ ਲਓਗੇ ਤੇ ਇਹਦੇ ਨਾਲ ਤੁਹਾਡਾ ਜਿਹੜੀ ਆ ਕਿਸੇ ਤਰ੍ਹਾਂ ਦੀ ਦਿਲ ਦੀ ਬਿਮਾਰੀ ਜਾਂ ਸਟ੍ਰੋਕ, ਜਿਹਨੂੰ ਕਾਰਡੀਓਵੈਸਕੂਲਰ ਡਿਸੀਜ਼ ਵੀ ਕਹਿੰਦੇ ਹੈਗੇ ਆ, ਉਸ ਤੋਂ ਬਚ ਸਕਦੇ ਹੈਗੇ ਆ। ਇਹ ਨਵੀਆਂ ਗਾਈਡਲਾਈਨ US ਪ੍ਰੀਵੈਂਟਿਵ ਸਰਵਿਸ ਟਾਸਕ ਫੋਰਸ ਉਹਨਾਂ ਨੇ ਅੱਜ ਜਾਰੀ ਕੀਤੀਆਂ ਹੈਗੀਆਂ। ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਆ ਵੀ 60 ਸਾਲ ਤੋਂ ਥੱਲੇ ਤੱਕ ਤਾਂ ਠੀਕ ਆ, ਜਦੋਂ ਤੁਸੀਂ ਉੱਪਰ ਹੋ ਗਏ ਤੇ ਉਹਦੇ ਨਾਲ ਤੁਹਾਡੀ ਕਿਡਨੀ ਦੀਆਂ ਪ੍ਰੋਬਲਮ, ਹੋਰ ਕਈ ਸਾਰੀਆਂ ਜਿਹੜੀਆਂ ਪ੍ਰੋਬਲਮਸ ਆ ਇਸ ਐਸਪਰੀਨ ਵਾਲੀ ਗੋਲੀ ਦੇ ਲੈਣ ਦੇ ਨਾਲ ਹੋ ਸਕਦੀਆਂ ਹੈਗੀਆਂ ਆ। ਤੇ ਬਾਕੀ ਕਹਿੰਦੇ ਵੀ ਤੁਸੀਂ ਇਹ ਜਿਹੜੀ ਐਸਪਰੀਨ ਲੈਣੀ ਆ ਜਾਂ ਨਹੀਂ ਲੈਣੀ, ਕਿਉਂਕਿ ਬਹੁਤ ਲੋਕ ਲੈਂਦੇ ਆ, ਕਿਉਂਕਿ ਇਹ ਤੁਹਾਨੂੰ ਪ੍ਰਿਸਕ੍ਰਾਈਬ ਨਹੀਂ ਕਰਨੀ ਪੈਂਦੀ ਹੈ ਨਾ, ਤੁਹਾਨੂੰ ਕਾਊਂਟਰ ਤੋਂ ਮਿਲ ਜਾਂਦੀ ਆ। ਪਰ ਆਪਣੇ ਡਾਕਟਰ ਦੇ ਨਾਲ ਜ਼ਰੂਰ ਮੇਕ ਸ਼ੋਰ ਕਰੋ ਇਸ ਰਿਪੋਰਟ ਆਉਣ ਤੋਂ ਬਾਅਦ ਵੀ ਮੈਨੂੰ ਇਹ ਲੈਣੀ ਚਾਹੀਦੀ ਆ ਜਾਂ ਨਹੀਂ ਲੈਣੀ ਚਾਹੀਦੀ। ਜੀ,
ਜੀ ਬਿਲਕੁਲ। ਸੋ ਧਿਆਨ ਜਿਹੜਾ ਆ ਉਹ ਦਿਆ ਕਰੋ, ਕਈ ਚੀਜ਼ਾਂ ਜਿਹੜੀਆਂ ਉਹ ਵਾਪਸ ਲਈਆਂ ਜਾਂਦੀਆਂ। ਸੋ ਡਾਕਟਰਾਂ ਦੀ ਸਲਾਹ ਇਹ ਵੀ, ਪਰ ਹਰਜੋਤ ਸਿੰਘ ਜੀ ਕਈ ਜੀ ਦੇਖਿਆ ਗਿਆ ਨਾ ਵੀ ਡਾਕਟਰਾਂ ਦੀ ਸਲਾਹ ਕੁਛ ਸਾਲਾਂ ਬਾਅਦ ਬਦਲ ਜਾਂਦੀ, ਪਰ ਇਹ ਆ ਵੀ ਉਹ ਉਹਦੇ ਪਿੱਛੇ ਫਿਰ ਕਈ ਸਟੱਡੀਜ਼ ਜਿਹੜੀਆਂ ਆ ਉਹ ਰਹਿੰਦੀਆਂ ਆ, ਜਿਹਦੇ ਕਰਕੇ ਇੱਦਾਂ ਕਰ ਦਿੱਤਾ ਜਾਂਦਾ ਆ। ਸੋ ਇਹ ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਆ। ਤੇ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਹੋਰ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੋਵਾਂਗੇ। ਤੇ ਇਸ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਮਾਰਗੇਜ ਰੀਅਲ estate ਇੰਡਸਟਰੀ ਦੇ ਬਾਰੇ ਗੱਲਬਾਤ ਜਿਹੜੀ ਉਹ ਕਰਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਕਰਜ਼ਾ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved। Zender Mortgage, Zender Mortgage, Zender Mortgage, oh Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 55 55, NMLS ID 698952, DRE number 02067197। All loans are subject to credit and underwriting approval. Zender Mortgage, oh Zender Mortgage। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 4159090503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਆਪਣੇ ਬਿਜ਼ਨਸ ਤੇ ਕਾਰੋਬਾਰ ਨੂੰ ਹੋਰ ਵਧਾਓ। ਪੰਜਾਬੀ ਰੇਡੀਓ USA ਤੇ ਆਪਣੀ ਐਡ ਚਲਾਓ। ਡਿਜੀਟਲ ਪ੍ਰਮੋਸ਼ਨ, ਮੈਟ੍ਰੀਮੋਨੀਅਲ ਤੇ ਹਰ ਤਰ੍ਹਾਂ ਦੀ ਐਡ ਲਗਵਾਓ। ਨਵੇਂ ਕਸਟਮਰਸ ਲਈ ਖਾਸ ਪ੍ਰਮੋਸ਼ਨਲ ਆਫਰ। ਸੰਪਰਕ ਕਰੋ 408 272 5200। ਅੱਜ ਹੀ ਕਾਲ ਕਰੋ 408 272 5200। ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਦੇਖੀ ਜਾਂ ਚੈੱਕ ਕੀਤਾ ਵੀ ਕੀ ਕਵਰਡ ਹੈ? ਕੀ ਤੁਹਾਡੀ ਘਰ ਦੀ ਇੰਸ਼ੋਰੈਂਸ ਦੀ ਪਾਲਿਸੀ ਵਿੱਚ ਐਕਸਟੈਂਡਡ ਰਿਪਲੇਸਮੈਂਟ, ਬਿਲਡਿੰਗ ਕੋਡ ਅਪਗ੍ਰੇਡ ਅਤੇ ਸਰਵਿਸ ਲਾਈਨ ਕਵਰੇਜ ਹੈ? ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਕਲੇਮ ਹੋਵੇ, ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਘਰ ਦੇ ਇੰਸ਼ੋਰੈਂਸ ਦਾ ਕੋਟ ਅਤੇ ਸਾਰੀਆਂ ਕਵਰੇਜ ਚੈੱਕ ਕਰਵਾਓ। ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਅੱਜ ਹੀ ਕਾਲ ਕਰੋ 408 272 2500 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ USA 408 272 5200 408 272 5200। ਪੰਜਾਬੀ ਰੇਡੀਓ USA ਦੀ ਐਪ ਨੂੰ ਅੱਜ ਹੀ ਡਾਊਨਲੋਡ ਕਰੋ। ਆਪਣੇ ਐਪਲ ਦੇ ਆਈਫੋਨ, ਆਈਪੈਡ ਜਾਂ ਗੂਗਲ ਦੇ ਐਂਡਰੋਇਡ ਫੋਨਸ ਦੇ ਉੱਤੇ ਸਰਚ ਕਰੋ ਪੰਜਾਬੀ ਰੇਡੀਓ USA। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM KLXC Bakersfield 1350 AM KOBO Yuba City 1450 AM KIIT Sacramento 1470 AM KCVR Lodi Stockton 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਮੇਰੇ ਨਾਲ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਹੁਣ ਆਪਾਂ ਗੱਲਬਾਤ ਕਰਾਂਗੇ ਮਾਰਗੇਜ ਤੇ ਰੀਅਲ ਏਸਟੇਟ ਇੰਡਸਟਰੀ ਆ ਉਸ ਦੇ ਬਾਰੇ। ਆਪਣੇ ਨਾਲ ਜ਼ੈਂਡਰ ਮਾਰਗੇਜ ਰੀਅਲ ਏਸਟੇਟ ਤੋਂ ਜ਼ੈਂਡਰ ਗਰੁੱਪ ਤੋਂ ਜੁੜ ਚੁੱਕੇ ਨੇ ਮੋਹਨ ਸਿੰਘ ਚੀਮਾ ਜੀ। ਮੋਹਨ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਨ ਭਾਜੀ, ਆਪ ਜੀ ਨੂੰ, ਪੰਜਾਬੀ ਰੇਡੀਓ USA ਸਭ ਸਰੋਤਿਆਂ ਨੂੰ, ਹਰਜੋਤ ਖਾਲਸਾ ਭਾਜੀ ਤੁਹਾਨੂੰ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਇਸ ਤੋਂ ਪਹਿਲਾਂ ਗੱਲਬਾਤ ਸ਼ੁਰੂ ਕਰੀਏ। ਮੋਹਨ ਚੀਮਾ ਜੀ, ਆਪਣੀਆਂ ਜਿਹੜੀਆਂ ਆਈਡੀ ਸ਼ੇਅਰ ਕਰ ਲਿਓ ਜੀ। ਹਾਂਜੀ ਜੀ ਵੀਰ ਜੀ, ਪਹਿਲਾਂ ਤਾਂ ਜਿਹੜੀ ਸਾਡੀ ਮੌਰਗੇਜ ਨਾਲ ਜੁੜਦੀ ਆਈਡੀ ਹੈਗੀ ਹੈ ਜੀ ਜ਼ੈਂਡਰ ਮੌਰਗੇਜ ਹੈਗੀ ਹੈ, ਨੰਬਰ ਸਾਡੀ ਨੰਬਰ 698952। ਜਿਹੜੀ ਸਾਡੀ ਆਈਡੀ ਜੁੜਦੀ ਹੈ ਜੀ ਰੀਅਲ ਸਟੇਟ ਨਾਲ, ਜਿਹਦੇ ਵਿੱਚ ਘਰਾਂ ਦਾ ਵੇਚਣ ਦਾ ਖਰੀਦਣ ਦਾ ਕੰਮ ਅਸੀਂ ਕਰਦੇ ਹਾਂ, ਉਹ ਹੈਗੀ ਜ਼ੈਂਡਰ ਰੀਅਲ ਸਟੇਟ ਨਾਲ DRE ਨੰਬਰ 02067197 ਜੀ। ਸੋ ਮੋਹਨ ਚੀਮਾ ਜੀ, ਸਭ ਤੋਂ ਪਹਿਲਾਂ ਗੱਲਬਾਤ ਦੀ ਜਿਹੜੀ ਸ਼ੁਰੂਆਤ ਕਰਦੇ ਆ, ਤੁਹਾਡੇ ਇੰਡੀਆਨਾ ਤੇ ਵਾਸ਼ਿੰਗਟਨ ਤੇ ਕੈਲੀਫੋਰਨੀਆ ਦੇ ਵਿੱਚ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਤੁਸੀਂ ਦਿੰਦੇ ਆ, ਹੈਲਪ ਜਿਹੜੀ ਉਹ ਕਰਦੇ ਆ। ਸੋ ਉਸ ਦੇ ਬਾਰੇ ਜਾਣਕਾਰੀ ਦਿਓ ਤੇ ਇਹ ਵੀ ਜ਼ਰੂਰ ਦੱਸੋ ਵੀ ਜੇ ਕੋਈ ਇੱਧਰੋਂ ਉੱਧਰ ਜਾ ਰਿਹਾ, ਉੱਧਰੋਂ ਇੱਧਰ ਨੂੰ ਆ ਰਿਹਾ, ਸੋ ਕੀ ਫਾਇਦਾ ਹੈ ਜੇ ਤੁਹਾਡੇ ਨਾਲੋਂ ਕੋਈ ਕੰਟੈਕਟ ਕਰਦਾ ਹੈ ਜੀ। ਸੋ ਰਾਜਨ ਭਾਜੀ, ਇਸ ਤਰ੍ਹਾਂ ਹੈਗਾ ਵੀ ਇੰਡੀਆਨਾ ਦੇ ਵਿੱਚ ਇੰਡੀਆਨਾਪੋਲਿਸ ਜਾਂ ਜਿਹੜੀਆਂ ਹੋਰ ਵੀ ਜਿਹੜੇ ਸ਼ਹਿਰ ਹੈਗੇ ਨੇ, ਉਹਨਾਂ ਦੇ ਵਿੱਚ ਜੇ ਕਿਸੇ ਨੇ ਵੀ ਮੌਰਗੇਜ ਲੋਨ ਕਰਾਉਣਾ ਤੇ ਉਹਦੀ ਜਿਹੜੀ ਸੇਵਾ ਸੀ, ਕਹ ਲਓ ਵੀ ਇਹਦਾ ਮੌਰਗੇਜ ਲੋਨ ਦਾ ਕੰਮ ਅਸੀਂ ਉੱਥੇ ਕਰ ਰਹੇ ਹਾਂ ਜੀ। ਸੋ ਕਾਫੀ ਸਾਨੂੰ ਉੱਥੋਂ ਪਹਿਲਾਂ ਵੀ ਰਿਸਪੌਂਸ ਬੜਾ ਅੱਛਾ ਸੀਗਾ ਤੇ ਹੁਣ ਵੀ ਕਾਫੀ ਲੋਕਾਂ ਦੇ ਉੱਥੇ ਕਲੋਜ਼ਿੰਗ ਜਿਹੜੀਆਂ ਹੋਣੀਆਂ ਸ਼ੁਰੂ ਹੋ ਗਈਆਂ ਜੀ। ਪਹਿਲਾਂ ਤਾਂ ਜਿਨ੍ਹਾਂ ਦੇ ਲੋਨ ਹੋ ਗਿਆ ਸਭ ਨੂੰ ਵਧਾਈਆਂ। ਬਾਕੀ ਜਿਹੜੇ ਭੈਣ ਭਰਾ ਉੱਥੇ ਘਰ ਲੈਣਾ ਚਾਹੁੰਦੇ ਨੇ, ਉਹ ਸਾਡੇ ਨਾਲ ਜੂ ਰਾਬਤਾ ਕਾਇਮ ਕਰਨ, ਅਸੀਂ ਉਹਨਾਂ ਦੀ ਮੌਰਗੇਜ ਲੋਨ ਦੇ ਵਿੱਚ ਪੂਰੀ ਸਹਾਇਤਾ ਕਰ ਸਕਦੇ ਹਾਂ। ਇੱਕ ਜਿਹੜੀ ਤੁਸੀਂ ਗੱਲ ਹੋਰ ਨਾਲ ਦੱਸੀ ਹੈ ਵੀ ਇਹਦੇ ਵਿੱਚ ਜੇ ਉੱਥੋਂ ਇੰਡੀਆਨਾ 'ਚ ਕੋਈ ਬੰਦਾ ਰਹਿੰਦਾ ਤੇ ਹੁਣ ਉਹ ਕੈਲੀਫੋਰਨੀਆ 'ਚ ਮੂਵ ਹੋਣਾ ਚਾਹੁੰਦੇ ਨੇ, ਜਾਂ ਵਾਸ਼ਿੰਗਟਨ ਦੇ ਵਿੱਚ ਵੀ ਅਸੀਂ ਲੋਨਸ ਦਾ ਕੰਮ ਕਰਨੇ ਆ ਵੀ ਵਾਸ਼ਿੰਗਟਨ ਸਟੇਟ ਤੋਂ ਕਹਿ ਲਓ ਵੀ ਇੱਧਰ ਨੂੰ ਆਉਣਾ ਜਾਂ ਉੱਧਰ ਨੂੰ ਜਾਣਾ, ਤੇ ਉਹਨਾਂ ਵਾਸਤੇ ਇਹ ਸੌਖਾ ਕੰਮ ਹੋ ਜਾਂਦਾ ਵੀ ਇੱਕੋ ਫੋਨ ਕਾਲ ਨਾਲ ਸਾਰੇ ਕੰਮ ਜਿਹੜੇ ਹੋ ਸਕਦੇ ਆ। ਤੁਸੀਂ ਇੱਥੇ ਵੀ ਕਰ ਲੈ ਸਕਦੇ ਹੋ ਤੇ ਆਹ ਜਿਹੜੀਆਂ 3 ਸਟੇਟਾਂ ਵਾਸ਼ਿੰਗਟਨ, ਕੈਲੀਫੋਰਨੀਆ ਤੇ ਇੰਡੀਆਨਾ, ਇਹਨਾਂ ਸਟੇਟਾਂ ਤਿੰਨਾਂ ਦੇ ਵਿੱਚ ਤੁਸੀਂ ਮੂਵ ਅਰਾਊਂਡ ਜਾਂ ਤੁਸੀਂ ਇਹਨਾਂ ਸਟੇਟਾਂ 'ਚ ਹੈਗੇ ਹੋ ਤੇ ਕੋਈ ਲੋਨ ਦਾ ਕੰਮ ਕਰਾਉਣਾ ਚਾਹੁੰਦੇ ਜੇ, ਉਹਨਾਂ ਵਿੱਚ ਜ਼ੈਂਡਰ ਮੌਰਗੇਜ ਤੁਹਾਡੀ ਜਿਹੜੀ ਹੈ ਉਹ ਮਦਦ ਕਰ ਸਕਦੀ ਹੈ ਜੀ। ਜੀ ਜੀ। ਸੋ ਮੋਹਨ ਚੀਮਾ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਰੀਅਲ ਏਸਟੇਟ ਦੀ ਮਾਰਕੀਟ ਦਾ ਕਿੱਦਾਂ ਦਾ ਹਾਲਾਤ ਹੈਗਾ ਆ? ਰੋਜ਼ ਹੀ ਡਰਾਉਣੀਆਂ ਜਿਹੀਆਂ ਖਬਰਾਂ, ਰਿਸੈਸ਼ਨ ਵਾਲੀਆਂ ਇੱਦਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਆ। ਸੋ ਉਸ ਦੌਰਾਨ ਮਾਰਕੀਟ ਦੇ ਉੱਤੇ ਕਿੱਦਾਂ ਦਾ ਅਸਰ ਕੋਈ ਹੈ ਜਾਂ ਨਹੀਂ? ਦੇਖੋ ਰਾਜਵੀਰ ਭਾਜੀ, ਸਾਨੂੰ ਲੱਗਦਾ ਸੀਗਾ ਨਾ ਬੜੀ ਮਾਰਕੀਟ ਨਾ ਬੜੀ ਅਜੀਬ ਜੀ ਬਣ ਚੁੱਕੀ ਹੈ। ਕੋਵਿਡ ਦੇ ਵਿੱਚ ਜਦੋਂ ਕੋਵਿਡ ਆਇਆ ਸੀ ਤੇ ਉਦੋਂ ਵੀ ਸਾਨੂੰ ਬੜਾ ਡਰ ਜਿਹਾ ਸੀਗਾ, ਯਾਰ ਕੋਵਿਡ ਆ ਗਿਆ, ਸਾਰਾ ਕੁਝ ਬੰਦ ਹੋ ਜਾਣਾ, ਬਿਜ਼ਨਸ ਬੰਦ ਹੋ ਜਾਣਗੇ, ਗੱਡੀਆਂ ਨਹੀਂ ਚੱਲਣੀਆਂ, ਰੇਲ ਰੋਡਾਂ, ਕੁਛ ਟਾਈਮ ਤੇ ਸਾਰੀ ਚੀਜ਼ਾਂ ਬੰਦ ਵੀ ਹੋ ਗਈਆਂ ਸੀ। ਲੇਕਿਨ ਜਿਹੜੀ ਮੈਂ ਇੱਕ ਚੀਜ਼ ਦੇਖੀ ਹੈ, ਪਰਸਨਲੀ ਮੈਂ ਗੱਲ ਕਰ ਰਿਹਾ, ਮੈਂ ਜਿਹੜੀ ਪਿਛਲੇ 2-2.5 ਸਾਲ ਦੇ ਵਿੱਚ ਜਿਹੜੀ ਮੈਂ ਚੀਜ਼ ਨੂੰ ਅਬਜ਼ਰਵ ਕੀਤਾ ਵੀ ਇਹ ਘਟੀ ਨਹੀਂ, ਇਹ ਵਧੀ ਹੈਗੀ। ਰੀਅਲ ਏਸਟੇਟ ਇੱਕ ਐਸੀ ਚੀਜ਼ ਹੈ ਜਿਹੜੀ ਇੱਕ ਸਾਡੀ ਬੜੀ ਲੋੜਮੰਦ ਚੀਜ਼ ਹੈਗੀ ਹੈ, ਕਿਉਂਕਿ ਸਾਡਾ ਰਹਿਣ ਸਹਿਣ ਜਿਹੜਾ ਕਹਿ ਲਓ ਵੀ ਕਿੱਥੇ ਰਹਿਣਾ, ਇਹ ਬੜਾ ਇੰਪੋਰਟੈਂਟ ਹੁੰਦਾ। ਇੱਥੇ ਵੀ ਕੋਵਿਡ ਦੇ ਵਿੱਚ ਵੀ ਤੁਸੀਂ ਹੁਣ ਦੇਖ ਲਓ ਕੀ ਹਾਲਾਤ ਹੋਏ ਨੇ ਰੀਅਲ ਸਟੇਟ ਮਾਰਕੀਟ ਦੇ। ਭਾਵੇਂ ਪੈਸਾ ਨਹੀਂ ਸੀ, ਚੀਜ਼ਾਂ ਬੰਦ ਹੋ ਗਈਆਂ ਸੀ, ਪਰ ਰੀਅਲ ਸਟੇਟ ਨਹੀਂ ਰੁਕੀ ਔਰ ਆਉਣ ਵਾਲੇ ਟਾਈਮ 'ਚ ਵੀ ਇਹ ਨਹੀਂ ਰੁਕਣੀ। ਰਿਸੈਸ਼ਨ ਹੋ ਸਕਦਾ, ਇਨਫਲੇਸ਼ਨ ਹੈਗੀ ਹੈ, ਪਰ ਇਹ ਚੀਜ਼ਾਂ ਰਾਜਵੀਰ ਪਹਿਲਾਂ ਵੀ ਚੱਲਦੀਆਂ ਸੀਗੀਆਂ, ਇਹ ਗਾਹਾਂ ਚੱਲਦੀਆਂ ਰਹਿਣੀਆਂ। ਜੇ ਤੁਸੀਂ ਵੈਸੇ ਨਜ਼ਰ ਮਾਰੋ ਆਲੇ ਦੁਆਲੇ ਦੇ ਮੁਲਕਾਂ ਦੇ ਵਿੱਚ, ਜਿਵੇਂ ਕੈਨੇਡਾ ਜਾਂ ਆਸਟ੍ਰੇਲੀਆ ਵਰਗੇ ਸ਼ਹਿਰਾਂ ਦੇ ਵਿੱਚ, ਉੱਥੇ ਜਿਹੜੇ ਘਰ ਹੈਗੇ ਆ ਅਮਰੀਕਾ ਤੋਂ ਕਿਤੇ ਜ਼ਿਆਦਾ ਮਹਿੰਗੇ ਹੈਗੇ।
ਬਹੁਤ ਹੀ ਜ਼ਿਆਦਾ, ਮਤਲਬ ਕਿ ਮਹਿੰਗੇ ਨਹੀਂ, ਬਹੁਤ ਜ਼ਿਆਦਾ ਹੈਗੇ ਆ। ਜਿਹੜਾ ਇੱਥੇ ਘਰ 5 ਲੱਖ ਦਾ ਹੈਗਾ ਉਹ $1.5 ਮਿਲੀਅਨ ਦਾ ਕੈਨੇਡਾ ਵਿੱਚ ਵਿਕਦਾ ਸ਼ਹਿਰ ਦੇ ਵਿੱਚ। ਸੋ ਜਿਹੜੀ US ਦੀ ਹਾਊਸਿੰਗ ਮਾਰਕੀਟ ਹੈ, ਇਹ ਡਿਡ ਨਾਟ ਕੈਚ ਅਪ ਵਿਦ ਦ ਰੈਸਟ ਆਫ ਦ ਵਰਲਡ। ਜਿਹੜੀਆਂ ਵੈਸਟਰਨ ਕੰਟਰੀਜ਼ ਨੂੰ ਅਸੀਂ ਮੰਨਿਆ, ਉਹਨਾਂ ਨੇ ਕੈਚ ਅਪ ਨਹੀਂ ਕੀਤਾ। ਇੱਥੇ ਹਜੇ ਵੀ ਤੁਸੀਂ ਕਈ ਸ਼ਹਿਰ ਹੈਗੇ ਆ ਜਿਨ੍ਹਾਂ ਵਿੱਚ 4 ਜਾਂ 5 ਲੱਖ ਜਾਂ 6 ਲੱਖ ਦਾ ਘਰ ਹਜੇ ਵੀ ਮਿਲ ਜਾਂਦਾ 5% ਡਾਊਨ ਦੇ ਕੇ। ਸੋ ਜਿਹੜੀ ਹਾਊਸਿੰਗ ਮਾਰਕੀਟ ਹੈਗੀ ਹੈ, ਈਵਨ ਦੋ ਹੁਣ ਵਿਆਜ ਵਧੇ ਸੀਗੇ, ਸਾਨੂੰ ਲੱਗਦਾ ਸੀ ਵੀ ਹੁਣ ਕਈਆਂ ਦਾ ਇਰਾਦਾ ਸੀਗਾ ਵੀ ਕਈ ਸੋਚ ਸੀ ਸ਼ਾਇਦ ਕ੍ਰੈਸ਼ ਹੋ ਗਈ, ਕੁਝ ਫਰਕ ਨਹੀਂ ਪਿਆ। ਕਈਆਂ ਦਾ ਇਹ ਵੀ ਕਹਿਣਾ ਸੀਗਾ, ਇਹਨਾਂ ਵਿੱਚੋਂ ਮੈਂ ਵੀ ਇੱਕ ਸੀਗਾ ਜਿਹੜਾ ਮੈਂ ਕਹਿੰਦਾ ਸੀ ਵੀ ਕਰੈਕਸ਼ਨ ਹੋਊਗੀ, ਕਰੈਕਸ਼ਨ ਦੀ ਤੇ ਮੈਂ ਵੀ ਵੇਟ ਕਰ ਰਿਹਾ, ਪਰ ਹੋ ਨਹੀਂ ਰਹੀ। ਅੱਜ ਵੀ ਜੇ ਤੁਸੀਂ ਘਰ ਲੈਣ ਚੱਲ ਜਾਓ ਜਾਂ ਕਿਤੇ ਵੈਬਸਾਈਟ ਤੇ ਪਤਾ ਕਰੋ, ਆਲੇ ਦੁਆਲੇ ਘਰ ਲੱਗਦਾ ਤੇ ਐਂ ਵਿਕ ਜਾਂਦਾ, ਜਦ ਉਹ ਤੇ ਲੱਗਾ ਨਹੀਂ ਰਹਿੰਦਾ। ਸੋ ਜਿਹੜੀ ਇਹ ਰੀਅਲ estate ਦੀ ਮਾਰਕੀਟ ਹੈਗੀ ਹੈ, ਸਾਨੂੰ ਇਹਦਾ ਵੀ ਹੁਣ ਇਹ ਜਿਹੜੇ ਵਿਆਜ ਹੈਗੇ ਆ ਇਹਨਾਂ ਦਾ ਵੀ ਆਦੀ ਹੋਣਾ ਪੈਣਾ, ਔਰ ਜ਼ਰੂਰਤ ਦੇ ਮੁਤਾਬਿਕ ਲੋਕਾਂ ਨੇ ਘਰ ਅੱਜ ਵੀ ਲੈਣੇ ਆ ਔਰ ਕੱਲ ਵੀ ਲੈਣੇ ਆ। ਇੰਨਾ ਜ਼ਿਆਦਾ ਫਰਕ ਜਿਹੜਾ ਸੋਚ ਦਾ ਪਊਗਾ ਉਹ ਇਸ ਵੇਲੇ ਕਿਤੇ ਨਜ਼ਰ ਆਉਂਦਾ ਨਹੀਂ, ਵੀ ਜਿਹੜਾ ਪਿਆ ਰਿਹਾ ਹੈਗਾ ਵੀ ਇੱਕ ਉਹਦੀ ਘਟ ਜੇ ਜਾਂ ਡ੍ਰੌਪ ਕਰ ਜੇ, ਇਹੋ ਜਿਹੀ ਕੋਈ ਗੱਲਬਾਤ ਕਿਤੇ ਵੀ ਨਜ਼ਰ ਨਹੀਂ ਆਉਂਦੀ। ਜੀ ਚੀਮਾ ਜੀ, ਜਿਹੜਾ ਮੌਰਗੇਜ ਦੇ ਇੰਟਰਸਟ ਰੇਟ ਆ ਹੁਣ ਕਹਿੰਦੇ ਲਗਭਗ 5.375 ਈਵਨ 5.5% ਤੱਕ ਵੀ ਚਲ ਗਿਆ ਜਿਹੜੇ ਕਨਵੈਨਸ਼ਨਲ ਲੋਨ ਆ। ਪਰ ਜਿਹੜੀ ਨਵੀਂ ਅੱਜ ਨਿਊਜ਼ ਆਈ ਆ ਉਹਦੇ ਚ ਕਹਿੰਦੇ ਵੀ ਹੁਣ ਲੋਕਾਂ ਨੇ ਐਡਜਸਟੇਬਲ ਰੇਟ ਮੌਰਗੇਜ ਜਿਹੜੇ ਆ ਉਹ ਜ਼ਿਆਦਾ ਲੈਣੇ ਸ਼ੁਰੂ ਕਰ ਦਿੱਤੇ, ਉਹਦੀ ਡਿਮਾਂਡ ਜ਼ਿਆਦਾ ਹੋ ਗਈ ਹੈ। ਜੀ ਦੇਖੋ, ਜਿਹੜੇ ਬੈਂਕਸ ਹੈਗੇ ਬਹੁਤ ਸਿਆਣੇ ਹੈਗੇ ਆ। ਇਹ ਜਿਹੜੀਆਂ ਏਜੰਸੀਜ਼ ਹੈਗੀਆਂ ਨਾ, ਇਹ ਤੁਹਾਡੀ ਗੱਲ ਸਹੀ ਹੈਗੀ ਹੈ ਭਾਜੀ ਕਿ ਜਿਹੜੇ ਆਰਮ ਮੌਰਗੇਜ ਨੂੰ ਕਹਿੰਦੇ ਐਡਜਸਟੇਬਲ ਰੇਟ ਮੌਰਗੇਜ ਜਿਹੜੀਆਂ ਹੈਗੀਆਂ, ਇਹ ਉਦੋਂ ਆਉਂਦੀਆਂ ਜਦੋਂ ਵਿਆਜ ਵਧਣੇ ਸ਼ੁਰੂ ਹੋ ਜਾਂਦੇ। ਇਹ ਇੱਕ ਪ੍ਰੋਡਕਟ ਹੈਗਾ ਜਿਹੜੀ ਨਾ ਹੀ ਕਹਿੰਦਾ ਐਡਜਸਟੇਬਲ ਰੇਟ ਮੌਰਗੇਜ, ਬੇਸਿਕਲੀ ਇਹ ਐਡਜਸਟ ਹੁੰਦੀਆਂ ਟਾਈਮ ਦੇ ਮੁਤਾਬਿਕ। ਬਟ ਮੈਂ ਐਡਜਸਟੇਬਲ ਜਿਹੜੀ ਮੌਰਗੇਜ ਖਾਸਾ ਭਾਜੀ ਉਹਨਾਂ ਵਾਸਤੇ ਵੈਸੇ ਜਦੋਂ ਅਸੀਂ ਐਗਜ਼ਾਮ ਦੇਣ ਜਾਂਦੇ ਹਾਂ, ਜਦੋਂ ਅਸੀਂ ਪੜ੍ਹਨ ਜਾਂਦੇ ਹਾਂ ਮੌਰਗੇਜ ਦਾ ਲਾਇਸੈਂਸ ਲੈਣਾ, ਤੇ ਸਾਡੀ ਇੱਕ ਤੇ ਪੜ੍ਹਾਈ ਉਦੋਂ ਹੁੰਦੀ ਸਾਨੂੰ ਲਾਇਸੈਂਸ ਮਿਲਦਾ, ਇੱਕ ਅਸੀਂ ਹਰ ਸਾਲ ਪੜ੍ਹਨੇ ਆ ਵੀ ਕਿਹੜੀਆਂ ਚੀਜ਼ਾਂ ਮਾਰਕੀਟ 'ਚ ਆ ਰਹੀਆਂ। ਸੋ ਜਿਹੜੀ ਐਡਜਸਟੇਬਲ ਰੇਟ ਮੌਰਗੇਜ ਹੈਗੀ ਹੈ, ਇਹ ਉਹਨਾਂ ਵਾਸਤੇ ਹੈਗੀ ਹੈ ਜਿਨ੍ਹਾਂ ਨੇ ਘਰ ਪਰਮਾਨੈਂਟ ਨਹੀਂ ਲੈਣਾ, 2 ਜਾਂ 3 ਸਾਲ ਬਾਅਦ ਵਾਸਤੇ ਲੈਣਾ। ਕਈ ਫੈਮਿਲੀ ਐਸਾ ਹੁੰਦੀਆਂ ਮੈਨੂੰ 3 ਸਾਲ ਰਹਿਣਾ ਇੱਥੇ ਕੈਲੀਫੋਰਨੀਆ, ਇਸ ਤੋਂ ਬਾਅਦ ਚਲੇ ਜਾਣਾ ਇੰਡੀਆਨਾ, ਜਾਂ 3 ਸਾਲ ਬਾਅਦ ਕਿਤੇ ਚਲੇ ਜਾਣਾ ਹੋਰ। ਉਹਨਾਂ ਵਾਸਤੇ ਜਿਹੜੀ ਐਡਜਸਟੇਬਲ ਰੇਟ ਮੌਰਗੇਜ ਜਿਹੜੀ ਹੈਗੀ ਹੈ ਸੂਟ ਕਰ ਜਾਂਦੀ, ਕਿਉਂਕਿ ਉਹਨਾਂ ਨੇ ਥੋੜੀ ਮਤਲਬ ਕਿ ਪਰਮਾਨੈਂਟ ਕਰ ਨਹੀਂ ਲੈਣਾ, ਥੋੜਾ ਟੈਂਪਰੇਰੀ ਕਰ ਲੈਣਾ। ਠੀਕ ਹੈ, ਇੱਕ ਤਾਂ ਇਹ ਟੈਂਪਰੇਰੀ ਮੌਰਗੇਜ ਸਮਝ ਲਓ ਇਹ ਹੈਗੀ ਹੈ। ਬਟ ਮੈਂ ਜਿਹੜੀ ਰੈਕਮੈਂਡੇਸ਼ਨ ਦੇਣਾ, ਜੇ ਤੇ ਘਰ ਤੁਸੀਂ ਲੈਣਾ ਰਹਿਣ ਵਾਸਤੇ ਲੌਂਗ ਟਰਮ ਵਾਸਤੇ, ਤੇ ਅੱਜ ਵੀ ਜਿਹੜੇ ਰੇਟ ਹੈਗੇ ਈਵਨ ਤੋਂ ਸਾਨੂੰ ਸਭ ਨੂੰ ਲੱਗਦਾ ਵੀ 5 ਬਹੁਤ ਜ਼ਿਆਦਾ ਹੈਗਾ, ਬਟ ਹਜੇ ਵੀ ਟਾਈਮ ਦੇ ਮੁਤਾਬਿਕ ਇਟ ਇਜ਼ ਨਾਟ ਦੈਟ। ਹੁਣ ਦੇਖੋ, ਜੇ ਤੁਸੀਂ ਅੱਜ 5 ਸਵਾ 5 ਤੋਂ ਵੀ ਮੌਰਗੇਜ ਕਰਾਉਂਦੇ ਜੇ, ਚਲੋ 3 ਮਹੀਨੇ 6 ਮਹੀਨੇ ਜਾਂ ਸਾਲ ਬਾਅਦ ਉਹੀ ਮੌਰਗੇਜ ਰੇਟ ਕੱਟ ਕੇ 3 ਆਏ ਤਾਂ ਤੁਸੀਂ ਰੀਫਾਈਨੈਂਸ ਕਰਾਓ, ਰਾਈਟ। ਬਟ ਐਟਲੀਸਟ ਇੱਕ ਰੇਟ ਲੌਕ ਕਰੋ, ਕਿਤੇ ਪੱਕਾ ਲੱਗ ਜਾਵੇ ਵੀ ਆਹ ਮੇਰੀ ਮੰਥਲੀ ਪੇਮੈਂਟ ਹੈਗੀ ਹੈ, ਘਰ ਤੇ ਬਣ ਜਾਵੇ ਤੁਹਾਡਾ। ਸੋ ਮੈਂ ਰਿਕਮੈਂਡ ਕਰਨਾ ਵੀ ਜੇ ਇਹਨਾਂ ਨੇ ਵੀ ਘਰ ਲੈਣਾ, ਇੰਨਾ ਜ਼ਿਆਦਾ ਨਾ ਸੋਚੋ, ਕਿਉਂਕਿ ਜੇ ਕਿਰਾਏ ਦੀ ਵੀ ਕਿਸ਼ਤ ਸ਼ਾਇਦ ਦਓਗੇ ਨਾ ਤਾਂ 2-2.5 ਹਜ਼ਾਰ ਵੀ ਜਿਹੜਾ ਹੈਗਾ ਰਾਜਵੀਰ ਭਾਜੀ, ਇਹ ਆਲਮੋਸਟ ਆਮ ਜੀ ਗੱਲ ਹੋਈ ਨਹੀਂ ਕਿਰਾਏ ਦੀ, ਜਿਹੜੀ ਕਿ ਅਸੀਂ ਮੌਰਗੇਜ ਪੇਮੈਂਟ ਨੂੰ ਮੰਨਦੇ ਸੀ ਵੀ 2-2.5-3 ਹਜ਼ਾਰ ਦੀ ਮੌਰਗੇਜ ਪੇਮੈਂਟ ਹੈਗੀ। ਸੋ ਕਿਰਾਏ ਵੀ ਇੰਨੇ ਵੱਧੀ ਜਾ ਰਹੇ ਨਾਲ। ਸੋ ਐਟ ਸਮ ਪੁਆਇੰਟ ਤੁਹਾਨੂੰ ਇਹ ਫੈਸਲਾ ਕਰਨਾ ਹੀ ਪੈਣਾ ਘਰ ਵਾਸਤੇ, ਤੇ ਉਹਦੇ ਵਾਸਤੇ ਮੈਂ ਇਹੀ ਰਿਕਮੈਂਡ ਕਰਨਾ ਵੀ ਜਿਹੜੀ ਮੌਰਗੇਜ ਤੁਹਾਨੂੰ ਅੱਜ ਮਿਲਦੀ ਹੈ, ਜੇ ਤੁਸੀਂ ਅਫੋਰਡ ਕਰ ਸਕਦੇ ਹੋ ਤਾਂ ਲੈ ਲਓ। ਕੱਲ ਨੂੰ ਜੇ ਟਾਈਮ ਬਦਲ ਜੂਗਾ ਤੇ ਰੇਟ ਘੱਟ ਜਾਣਗੇ, ਗੋ ਫॉर द ਰੀਫਾਈਨੈਂਸ। ਜੀ ਸੋ ਅਜਿਹੇ ਮੌਕੇ ਦੇ ਉੱਤੇ ਹੁਣ ਜਦੋਂ ਇੰਟਰਸਟ ਰੇਟ ਵੱਧ ਹੋ ਰਹੇ ਨੇ, ਮਾਰਕੀਟ ਅਜੇ ਵੀ ਕਹਿ ਸਕਦੇ ਹਾਂ ਵੀ ਉਸੇ ਤਰੀਕੇ ਦੇ ਨਾਲ ਹੀ ਆ, ਲੋਕ ਅਜੇ ਵੀ ਘਰ ਖਰੀਦ ਰਹੇ ਨੇ ਉਸੇ ਹੀ, ਮੇ ਵੀ ਥੋੜਾ ਜਿਹਾ ਪੇਸ ਆਬਵੀਅਸਲੀ ਜਿਹੜੀ ਘਟੀ ਆ। ਸੋ ਕਿਹੜੀਆਂ ਚੀਜ਼ਾਂ ਦਾ ਵਿਸ਼ੇਸ਼ ਧਿਆਨ ਬਾਇਰ ਨੂੰ ਜਿਹੜਾ ਉਹ ਦੇਖਣਾ ਪੈਂਦਾ ਆ, ਲੈਣਾ ਦੇਖੇ ਬਿਫੋਰ ਟੂ ਬਾਏ ਹੋਮ? ਹਾਂਜੀ ਦੇਖੋ, ਜਿਹੜਾ ਇਹ ਪ੍ਰੋਸੈਸ ਹੈਗਾ ਇਹਦੇ ਵਿੱਚ 2-4 ਗੱਲਾਂ ਜਿਹੜੀਆਂ ਬੜੀਆਂ ਅਹਿਮੀਅਤ ਰੱਖਦੀਆਂ। ਸਭ ਤੋਂ ਪਹਿਲਾਂ ਤੇ ਮੇਕ ਸ਼ੋਰ ਕਰੋ ਵੀ ਜਿਹੜੇ ਵੀ ਏਜੰਟ ਨਾਲ ਤੁਸੀਂ ਗੱਲ ਕਰੋ ਵੀ ਉਹ ਤੁਹਾਡੇ ਵਾਸਤੇ ਅਵੇਲੇਬਲ ਹੋਵੇ। ਜੇ ਲੋਨ ਅਫਸਰ ਹੈਗਾ ਜਾਂ ਰੀਅਲ estate ਏਜੰਟ ਹੈਗਾ, ਉਹਨਾਂ ਨਾਲ ਕੰਮ ਕਰੋ ਵੀ ਜਿਹੜੇ ਇਹ ਟਾਈਮ ਤੁਹਾਡਾ ਭਾਈ ਤੁਸੀਂ ਕਾਲ ਕਰੋ ਵੀ ਤੁਹਾਡੇ ਟਾਈਮ ਦਾ ਉਹ ਖਿਆਲ ਰੱਖਣ। ਜੇ ਤੁਸੀਂ ਕਾਲ ਕੀਤੀ ਤੁਹਾਡੀ ਗੱਲ ਦਾ ਜਵਾਬ ਮਿਲ ਜਾਵੇ। ਜੇ ਤੁਸੀਂ ਘਰ ਦੇਖਣਾ ਤੇ ਘਰ ਦੇਖ ਪਾਓ। ਇੱਕ ਗੁੱਡ ਰੀਅਲ estate ਏਜੰਸੀ, ਗੁੱਡ ਰੀਅਲ estate ਦਾ ਜਿਹੜਾ ਲੋਨ ਅਫਸਰ ਜਾਂ ਮੌਰਗੇਜ ਲੋਨ ਅਫਸਰ ਉਹ ਤੁਹਾਡੇ ਨਾਲ ਜ਼ਰੂਰ ਹੋਣਾ ਚਾਹੀਦਾ। ਸਭ ਤੋਂ ਪਹਿਲੀ ਗੱਲ ਤੁਹਾਨੂੰ ਇਹ ਫੈਸਲਾ ਕਰਨਾ ਪੈਣਾ ਵੀ ਜੇ ਹੁਣ ਤੁਹਾਡੇ ਕਈਆਂ ਦੇ ਫੈਮਿਲੀ ਹੈਗੀ ਹੈ, ਬੱਚਾ ਵੀ, ਬੱਚਿਆਂ ਨੂੰ ਕਿਹੜੇ ਸਕੂਲ 'ਚ ਪਾਉਣਾ।
ਹਰ ਇੱਕ ਸਕੂਲ ਡਿਸਟ੍ਰਿਕਟ ਹੁੰਦਾ, ਤੁਸੀਂ ਹਿਸਾਬ ਨਾਲ ਲਾਉਂਦੇ ਵੀ ਆਹ ਬੱਚਿਆਂ ਵਾਸਤੇ ਮੇਰੇ ਆਹ ਜਿਹੜਾ ਸਕੂਲ ਹੈਗਾ ਇਹ ਵਧੀਆ ਹੈਗਾ। ਫਿਰ ਗੱਲਬਾਤ ਆ ਜਾਂਦੀ ਹੈ ਵੀ ਤੁਹਾਨੂੰ ਸਿੰਗਲ ਸਟੋਰੀ ਚਾਹੀਦਾ, ਡਬਲ ਸਟੋਰੀ ਚਾਹੀਦਾ, ਕਿੰਨੇ ਕਮਰੇ ਚਾਹੀਦੀ ਹੈ, ਬੈਕਯਾਰਡ ਛੋਟਾ ਚਾਹੀਦਾ, ਵੱਡਾ ਚਾਹੀਦਾ। ਇਹ ਸਾਰੀਆਂ ਗੱਲਾਂ ਤੁਸੀਂ ਸਲਾਹ ਕਰੋ ਲੋਨ ਆਪਣੇ ਜਿਹੜਾ ਰੀਅਲਟਰ ਹੈਗਾ। ਉਹਦੇ ਨਾਲ ਜਿਹੜਾ ਇੱਕ ਸਟੈਪ ਹੋਰ ਤੁਹਾਨੂੰ ਲੈਣਾ ਪੈਣਾ ਉਹ ਹੈਗਾ ਮੌਰਗੇਜ ਦਾ। ਵੀ ਤੁਹਾਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਵੀ ਤੁਹਾਡੀ ਜਿਹੜੀ ਲੋਨ ਲੈਣ ਦੀ ਕਪੈਸਿਟੀ ਜਿਹਨੂੰ ਅਸੀਂ ਕਹਿੰਦੇ ਹਾਂ, ਜਾਂ ਤੁਹਾਡਾ ਕਿੰਨੀ ਕੁ ਅਮਾਊਂਟ ਹੈਗੀ ਹੈ। ਤੁਸੀਂ 5 ਲੱਖ ਵਾਸਤੇ ਕੁਆਲੀਫਾਈ ਕਰਦੇ ਹੋ, 6 ਲੱਖ ਵਾਸਤੇ ਕੁਆਲੀਫਾਈ ਕਰਦੇ ਹੋ, ਜਾਂ ਮਿਲੀਅਨ ਵਾਸਤੇ ਕੁਆਲੀਫਾਈ, ਤੇ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਨਾ ਹੋਏ ਵੀ ਤੁਸੀਂ ਘਰ ਤੇ ਬੜਾ ਸੋਹਣਾ ਪਸੰਦ ਕਰ ਲਿਆ ਪਰ ਬਾਅਦ ਚ ਪਤਾ ਚੱਲੇ ਵੀ ਇਹਨਾਂ ਤੁਹਾਡਾ ਲੋਨ ਨਹੀਂ ਹੋ ਸਕਦਾ। ਸੋ ਉਹਦੇ ਫਿਰ ਤੁਹਾਡਾ ਮਨ ਖਰਾਬ ਹੋਊਗਾ। ਸਭ ਤੋਂ ਪਹਿਲੀ ਗੱਲ ਆ ਵੀ ਆਪਣਾ ਲੋਨ ਅਪਰੂਵਲ ਲੈਟਰ ਤੁਹਾਡੇ ਹੱਥ 'ਚ ਪਹਿਲਾਂ ਹੋਣਾ ਚਾਹੀਦਾ। ਉਸ ਤੋਂ ਬਾਅਦ ਤੁਸੀਂ ਕਰ ਲਓ ਵੀ ਠੀਕ ਹੈ, ਮੈਂ ਇੰਨੇ ਕਿ ਦਾ ਰੇਂਜ ਮੇਰਾ ਕਰਨਾ ਤੇ ਇਹਦੇ ਹਿਸਾਬ ਨਾਲ ਕਿਹੜੇ ਘਰ ਆ ਜਿਹੜੇ ਮੇਰੇ ਹਿਸਾਬ ਨਾਲ ਫਿੱਟ ਕਰਦੇ ਮੈਨੂੰ, ਤੇ ਫਿਰ ਤੁਹਾਡਾ ਜਿਹੜਾ ਰੀਅਲਟਰ ਹੈਗਾ ਉਹ ਤੁਹਾਨੂੰ ਸਾਰੇ ਅੱਛੇ ਸਟੈਪ ਦੱਸ ਕੇ ਤੁਹਾਨੂੰ ਉਹ ਕਾਰ ਲੈਣ ਦੀ ਤੁਹਾਡੀ ਮਦਦ ਕਰ ਸਕਦਾ ਜੀ। ਮੋਹਨਜੀਮਾ ਜੀ, ਇੱਕ ਚੀਜ਼ ਆਪਾਂ ਦੇਖੀ ਆ, ਹੁਣ ਜਦੋਂ ਆਪਾਂ ਦੇਖਿਆ ਸੀ ਇੰਟਰਸਟ ਰੇਟ ਬਹੁਤ ਡਾਊਨ ਸੀ, ਬਹੁਤ ਸਾਰੇ ਲੋਕਾਂ ਨੇ ਨਵੇਂ ਘਰ ਬੁੱਕ ਕੀਤੇ, ਉਹ ਕੀਤੇ ਵੀ ਚੱਲ ਕੋਈ ਨਹੀਂ ਜਦੋਂ ਬਣ ਗਿਆ ਉਦੋਂ ਆਪਾਂ ਲਵਾਂਗੇ, ਲੋਨ ਕਰਾਵਾਂਗੇ। ਹੁਣ ਉਹ ਇੰਟਰਸਟ ਰੇਟ ਦੇਖ ਰਹੇ ਯਾਰ ਬਹੁਤ ਜ਼ਿਆਦਾ ਵੱਧ ਗਏ ਆ, ਪਹਿਲੋਂ ਦੇ ਮੁਕਾਬਲੇ ਘਰ ਦਾ ਪ੍ਰਾਈਸ ਉੱਥੇ ਦਾ ਉੱਥੇ ਹੀ ਆ। ਉਹਨਾਂ ਦੇ ਲਈ ਕੀ ਆ, ਉਹ ਕੀ ਕਰ ਸਕਦੇ ਆ? ਕਈ ਲੋਕ ਬੈਕਆਊਟ ਵੀ ਕਰਨਾ ਚਾਹੁੰਦੇ ਹੋਣਗੇ, ਕਈ ਕਹਿੰਦੇ ਵੀ ਨਹੀਂ ਚੱਲ ਕੋਈ ਨਹੀਂ ਆਪਾਂ ਵਿਲ ਗੋ ਹੈਡ ਵਿਦ ਇਟ, ਉਹ ਕੀ ਕਰ ਸਕਦੇ ਆ? ਹਾਂਜੀ, ਇਹ ਤੁਹਾਡਾ ਬਹੁਤ ਅੱਛਾ ਸਵਾਲ ਹੈ ਵੀਰ ਜੀ। ਐਕਚੁਅਲੀ ਕਾਫੀ ਕਾਲਾਂ ਸਾਡੇ ਆਫਿਸ 'ਚ ਵੀ ਆ ਰਹੀਆਂ। ਹੋਇਆ ਇਹ ਸੀਗਾ ਵੀ ਤੁਹਾਡੀ ਗੱਲ ਸਹੀ ਹੈ ਵੀ ਜਿਨ੍ਹਾਂ ਨੇ ਅੱਜ ਤੋਂ ਸਾਲ ਪਹਿਲਾਂ ਬੁੱਕ ਕਰਾਏ ਸੀ ਘਰ, ਉਦੋਂ ਵਿਆਜ ਵੀ ਹੋਰ ਸੀਗਾ ਤੇ ਉਦੋਂ ਪ੍ਰਾਈਸ ਵੀ ਹੋਰ ਸੀਗੀ। ਹੁਣ ਥੋੜਾ ਡਬਲ ਮਾਈਂਡ ਦੇ ਲੋਕ ਹੋ ਜਾਂਦੇ ਆ ਵੀ ਹੁਣ ਜਿਹੜਾ ਘਰ ਅਸੀਂ ਅੱਜ ਤੋਂ ਸਾਲ ਪਹਿਲਾਂ ਬੁੱਕ ਕਰਾਇਆ ਸੀਗਾ ਉਹ 2.5-3% ਦੇ ਲਾਗੇ ਛਾਗੇ ਰੇਟ ਦੇ ਵਿੱਚ ਮਿਲਦਾ ਪਿਆ ਸੀਗਾ, ਤੇ ਆਹ ਉਹਦੀ ਪ੍ਰਾਈਸ ਸੀਗੀ। ਹੁਣ ਕੀ ਹੋਇਆ ਵੀ ਉਹ ਜਿਹੜਾ ਘਰ ਜੇ 5 ਲੱਖ ਦਾ ਸੀਗਾ ਉਹ 5.80 ਦਾ ਹੋ ਗਿਆ। ਠੀਕ ਹੈ, ਉਹਦੀ ਵੈਲਿਊ ਵੱਧ ਗਈ ਹੈ, ਲੇਕਿਨ ਵਿਆਜ ਵੀ ਬਹੁਤ ਵੱਧ ਗਿਆ। ਹੁਣ ਇਹ ਸੋਚਦੇ ਯਾਰ ਇਹਨੂੰ ਮੈਂ ਨਾ ਲਵਾ ਕੇ ਉਹ ਨਾ ਡਬਲ ਮਾਈਂਡਡ ਬਹੁਤ ਹੋ ਜਾਂਦੇ ਆ। ਮੈਂ ਜਿਹੜੀ ਗੱਲ ਤੁਹਾਨੂੰ ਪਹਿਲਾਂ ਕਹੀ ਸੀਗੀ, ਮੈਂ ਕਿਹਾ ਦੇਖੋ ਇਸ ਤਰ੍ਹਾਂ ਹੈਗਾ ਵੀ ਜੇ ਤੇ ਤੁਹਾਨੂੰ ਘਰ ਰਹਿਣ ਲਈ ਚਾਹੀਦਾ, ਵੀ ਜੇ ਤੁਸੀਂ ਇਸ ਪਰਪਸ ਵਾਸਤੇ ਲੈ ਰਹੇ ਹੋ ਵੀ ਮੇਰੀ ਇੱਥੇ ਫੈਮਿਲੀ ਆ, ਪਰਿਵਾਰ ਲੈਣਾ, ਫਿਰ ਕਿਰਾਏ ਦੀ ਬਜਾਏ ਤੁਸੀਂ ਲੈ ਲਓ ਇਸ ਵੇਲੇ। ਉਹਨੂੰ ਜੇ ਤੁਹਾਡੀ ਕਲੋਜ਼ਿੰਗ ਹੋ ਸਕਦੀ ਉਹਦੀ ਕਲੋਜ਼ਿੰਗ ਤੁਸੀਂ ਕਰਾ ਲਓ, ਬਟ ਕੀਪ ਇਨ ਮਾਈਂਡ ਹੋ ਸਕਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਵਿਆਜਾਂ ਦੇ ਵਿੱਚ ਕੋਈ ਫਰਕ ਪੈ ਜਾਵੇ, ਕੋਈ ਇਹੋ ਜਿਹੀ ਸਰਕਾਰ ਸਕੀਮ ਕੱਢ ਦੇਵੇ ਵੀ ਲੋਕਾਂ ਦੀ ਮਦਦ ਕਰ ਦੇਵੇ, ਫਿਰ ਤੁਸੀਂ ਉਸ ਨੂੰ ਰੀਫਾਈਨੈਂਸ ਕਰਾ ਸਕਦੇ ਹੋ। ਸੋ ਜਿਨ੍ਹਾਂ ਨੇ ਬੁੱਕ ਕਰਾਏ ਹੋਏ ਆ ਭਾਵੇਂ ਵਿਆਜ ਵੱਧ ਗਏ ਆ, ਕੰਸਲਟ ਜ਼ਰੂਰ ਕਰ ਲਓ। ਮੇਰੇ ਆਫਿਸ 'ਚ ਕਾਫੀ ਸਾਨੂੰ ਕਾਲਾਂ ਇਹੀ ਹੁੰਦੀਆਂ, ਭਾਜੀ ਪਹਿਲਾਂ ਸਾਨੂੰ ਆਹ ਵਿਆਜ ਦਿੰਦੇ ਸੀ ਹੁਣ ਆਹ ਕਰਨ ਲੱਗੇ ਆ। ਜਿਹੜੇ ਬਿਲਡਰ ਹੈ ਨਾ ਥੋੜਾ ਜਿਹਾ ਬਚ ਕੇ ਚੱਲਣਾ ਚਾਹੁੰਦਾ, ਕਿਉਂਕਿ ਇਹ ਨਾ ਤੁਹਾਨੂੰ ਥੋੜਾ ਬਹੁਤਾ ਮੇਵਾ ਖਵਾ ਕੇ ਨਾ ਵੀ ਤੁਹਾਨੂੰ ਅਸੀਂ 5,000 ਕਲੋਜ਼ਿੰਗ ਕਰ ਦਾਂਗੇ, ਸਾਡੇ ਲੈਂਡਰ ਤੋਂ ਲੋਨ ਕਰਾ ਲਓ, ਤੁਹਾਨੂੰ ਦਿੰਦੇ ਭਾਵੇਂ 5,000 ਹੈ ਪਰ ਤੁਹਾਡੇ ਤੋਂ ਉਹਨਾਂ ਨੇ 50-60 ਜਾਂ ਲੱਖ ਵੀ ਕਮਾ ਲੈਣਾ, ਤੁਹਾਨੂੰ ਵਿਆਜ ਉਹਨਾਂ ਦਾ ਵਧਾ ਦਿੰਦੇ ਆ। ਸੋ ਬੜੇ ਹਿਸਾਬ ਨਾਲ ਚੱਲੋ ਵੀ ਜਿਹੜੇ ਬਿਲਡਰ ਤੇ ਲੈਂਡਰ ਨਾਲ ਥੋੜਾ ਬਚ ਕੇ ਰਹੋ, ਬੀ ਕੇਅਰਫੁਲ, ਕੰਪੇਅਰ ਕਰਕੇ ਦੇਖ ਲਓ। ਹੁਣ ਜਿਵੇਂ ਜ਼ੈਂਡਰ ਮੌਰਗੇਜ ਅਸੀਂ ਬ੍ਰੋਕਰ ਹਾਊਸ ਹੈਗੇ ਆ, ਅਸੀਂ ਸਾਨੂੰ ਹੋਲਸੇਲ ਦੇ ਰੇਟ ਦੇ ਹਿਸਾਬ ਨਾਲ ਤੁਹਾਡਾ ਅਸੀਂ ਕੰਮ ਕਰਦੇ ਹਾਂ। ਸੋ ਇਹ ਬੜੀ ਇੰਪੋਰਟੈਂਟ ਚੀਜ਼ ਹੈਗੀ ਹੈ ਵੀ ਚੀਜ਼ ਨੂੰ ਸਮਝੋ, ਵੀ ਇਹ ਨਾ ਹੋਏ ਵੀ 5,000 ਲੈ ਕੇ 50,000 ਦੇ ਕੇ ਤੁਹਾਨੂੰ ਪਤਾ ਵੀ ਨਾ ਚੱਲੇ। ਸੋ ਵੀ ਵੈਰੀ ਕੇਅਰਫੁਲ, ਕੋਸ਼ਿਸ਼ ਕਰੋ ਵੀ ਤੁਹਾਡਾ ਲੈਂਡਰ ਆਪਣਾ ਹੋਵੇ, ਤੁਹਾਡਾ ਰੀਅਲ ਸਟੇਟ ਏਜੰਟ ਵੀ ਬਿਲਡਰ ਕੋਲ ਤੁਸੀਂ ਜਾਂਦੇ ਹੋ ਆਪਣਾ ਲੈ ਕੇ ਜਾਓ, ਕਿਉਂਕਿ ਜੇ ਤੁਸੀਂ ਉਹਨਾਂ ਦਾ ਏਜੰਟ ਇਸਤੇਮਾਲ ਕਰੋ ਤੇ ਕੱਲ ਨੂੰ ਤੁਹਾਡਾ ਗਰਾਜ ਨਾ ਚੱਲੇ ਜਾਂ ਸ਼ੀਸ਼ੇ ਨਾ ਖੁੱਲਣ ਘਰ ਦੇ, ਜਾਂ ਪਾਣੀ ਟੂਟੀਆਂ 'ਚ ਪਾਣੀ ਨਹੀਂ ਆਉਂਦਾ, ਤੇ ਉਹਨਾਂ ਨੇ ਤੁਹਾਡੀ ਕੋਈ ਗੱਲ ਨਹੀਂ ਸੁਣਨੀ। ਇਹ ਕੰਪਲੇਂਟਾਂ ਸਾਨੂੰ ਬਹੁਤ ਆਉਂਦੀਆਂ, ਥੋੜਾ ਜਿਹਾ ਬਚ ਕੇ ਚੱਲਣਾ। ਮੇਕ ਸ਼ੋਰ ਵੀ ਤੁਹਾਡੀ ਜਿਹੜੀ ਰਿਪਰੈਜ਼ੈਂਟੇਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ ਨਾ, ਜਿਵੇਂ ਵਕੀਲ ਹੁੰਦੇ ਆ, ਵੀ ਤੁਹਾਨੂੰ ਕੋਈ ਬੰਦਾ ਇਹੋ ਜਿਹਾ ਹੋਵੇ ਜਿਹੜੀ ਤੁਹਾਡੀ ਗੱਲ ਨੂੰ ਸਮਝ ਕੇ ਉਹਨਾਂ ਨੂੰ ਦੱਸ ਸਕੇ ਵੀ ਤੁਹਾਨੂੰ ਆਹ ਕੰਮ ਏਦਾਂ ਕਰਨਾ ਪੈਣਾ। ਸੋ ਡੋਂਟ ਜਸਟ ਗੋ ਸਟ੍ਰੇਟ ਵੀ ਉੱਥੇ ਜਾ ਕੇ ਬੜਾ ਸੋਹਣਾ ਬਿਲਡਰ ਹੈਗਾ ਨੇ ਸਭ ਕੁਛ ਸਹੀ ਕਰਨਾ, ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ। ਜਦੋਂ ਤੰਗੀ ਹੋਵੇ ਉਦੋਂ ਮੁਸ਼ਕਲਾਂ ਆਉਂਦੀਆਂ। ਸੋ ਆਪਣਾ ਏਜੰਟ ਤੇ ਆਪਣਾ ਲੋਨ ਅਫਸਰ ਤੁਹਾਡਾ ਜ਼ਰੂਰ ਤੁਹਾਡੇ ਨਾਲ ਹੋਣਾ ਚਾਹੀਦਾ ਜੀ। ਸੋ ਇਹਨਾਂ ਦਾ ਫੋਨ ਨੰਬਰ ਹੈਗਾ ਆ, ਜੇ ਤੁਸੀਂ ਜ਼ੈਂਡਰ ਗਰੁੱਪ ਵਾਲਿਆਂ ਦੇ ਨਾਲ ਇਹਨਾਂ ਦੀ ਮਦਦ ਲੈਣਾ ਚਾਹੁੰਦੇ ਆ, ਘਰ ਖਰੀਦਣਾ ਆ, ਵੇਚਣਾ ਆ, ਲੋਨਸ ਜਿਹੜੇ ਉਹ ਕਰਵਾਉਣੇ ਆ, ਤਾਂ ਉਸ ਦੇ ਲਈ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਲਓ 8559052575 855 905 2575 ਦੇ ਉੱਤੇ। ਤੇ ਮੋਹਨਜੀਮਾ ਜੀ, ਜ਼ੈਂਡਰ ਗਰੁੱਪ ਦੇ ਦੁਆਰਾ ਟਰੱਕ ਟ੍ਰੇਲਰਸ ਦੇ ਇਕਵਿਪਮੈਂਟ ਤੇ ਲੋਨਸ ਵੀ ਕੀਤੇ ਜਾਂਦੇ ਆ, ਜੇ ਉਸ ਬਾਰੇ ਵੀ ਤੁਸੀਂ ਥੋੜੀ ਜਾਣਕਾਰੀ ਦੱਸ ਦਿਓ। ਹਾਂਜੀ, ਇਹ ਚਲੋ ਸੂਚਨਾ ਹੀ ਹੈਗੀ। ਅਸੀਂ ਵੈਸੇ ਹੁਣ ਕਾਫੀ 2-3 ਹਫ਼ਤੇ ਹੋ ਗਏ ਜੀ ਅਨਾਉਂਸ ਵੀ ਕੀਤੇ, ਕਾਫੀ ਅਸੀਂ ਆਪਣੇ ਸਾਡੇ ਕਹਿ ਲਓ ਵੀ ਟਰੱਕਿੰਗ ਦੇ ਵਿੱਚ ਸਾਡੀ ਪੰਜਾਬੀ ਕਮਿਊਨਿਟੀ ਦਾ ਬਹੁਤ ਹੱਥ ਹੈਗਾ। ਮੇਰੇ ਹਿਸਾਬ ਨਾਲ ਜਿੰਨੇ ਕਿ ਭੈਣ ਭਰਾਵਾਂ ਨੂੰ ਮੈਂ ਜਾਣਾ ਟਰੱਕਿੰਗ 'ਚ ਹੈਗੇ ਵੀ, ਮੈਨੂੰ ਵੀ ਬੜੀ ਹੈਰਾਨੀ ਹੁੰਦੀ ਹੈ, ਹਰ ਦੂਸਰਾ ਤੀਸਰਾ ਬੰਦਾ ਟਰੱਕਿੰਗ 'ਚ ਹੈਗਾ ਇੱਥੇ।
ਸੋ ਇਹਦੀ ਕਾਫੀ ਡਿਮਾਂਡ ਸੀਗੀ ਔਰ ਸਾਨੂੰ ਕਿ ਜਦੋਂ ਅਸੀਂ ਘਰਾਂ ਦੇ ਲੋਨ ਕਰਨੇ ਆ ਤੇ ਸਾਨੂੰ ਇੱਕ ਰਿਕੁਐਸਟ ਹੁੰਦੀ ਸੀ, ਭਾਈ ਤੁਸੀਂ ਮੇਰਾ ਟਰੱਕ ਦਾ ਲੋਨ ਕਦੋਂ ਕਰੋਗੇ, ਜਾਂ ਮੈਨੂੰ ਕੋਈ ਛੋਟੇ ਪੈਸੇ ਕਢਾਉਣੇ ਆ, ਜਾਂ ਮੈਂ ਟ੍ਰੇਲਰ ਲੈਣਾ, ਵੀ ਇਹਦੀ ਸਾਡੀ ਵੀ ਕਦੋਂ ਮਦਦ ਕਰੋਗੇ। ਤੇ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ੈਂਡਰ ਕੈਪੀਟਲ ਕੋਰਪ ਜਿਹੜੀ ਸਾਡੀ ਕੰਪਨੀ ਹੈ ਉਹ ਲਾਂਚ ਕੀਤੀ ਗਈ ਸੀਗੀ। ਇਹਦਾ ਜਿਹੜਾ ਐਨਵਰਸਾਈਡੀ ਨੰਬਰ ਹੈਗਾ 020875 ਹੈਗਾ ਜੀ। ਤੇ ਇਹਦੇ ਤਹਿਤ ਜੇ ਕਿਸੇ ਨੇ ਵੀ ਕੋਈ ਜੇ ਕੋਈ ਵਰਕ ਪਰਮਿਟ ਤੇ ਹੈਗਾ ਅਤੇ ਉਹ ਟਰੱਕ ਲੈਣਾ ਚਾਹੁੰਦਾ ਤੇ ਬਹੁਤੇ ਜ਼ਿਆਦਾ ਵਿਆਜਾਂ 'ਚ ਨਾ ਫਸੋ। ਸੋ ਤੁਸੀਂ ਜ਼ਰੂਰ ਕਾਲ ਕਰਕੇ ਸਾਨੂੰ ਪੁੱਛ ਲਓ ਵੀ ਤੁਸੀਂ ਕੀ ਕੁਆਲੀਫਿਕੇਸ਼ਨ ਹੈਗੀ ਸੀ, ਉਹਦੇ ਹਿਸਾਬ ਨਾਲ ਤੁਹਾਨੂੰ ਦੱਸਣਾ ਵੀ ਤੁਹਾਨੂੰ ਕਿੰਨੇ ਦਾ ਲੋਨ ਮਿਲ ਸਕਦਾ। ਔਰ ਅਸੀਂ ਕੋਸ਼ਿਸ਼ ਕਰਨਾ ਵੀ ਜਿਹੜੇ ਤੁਹਾਨੂੰ ਵਿਆਜ ਆ ਉਹਨਾਂ ਦੀ ਤੁਹਾਨੂੰ ਥੋੜ੍ਹੀ ਰਾਹਤ ਮਿਲੇ, ਕਿਉਂਕਿ ਜੋ ਸਾਨੂੰ ਖਬਰ ਆ ਰਹੀ ਹੈ ਵੀ ਟਰੱਕਾਂ ਟ੍ਰੇਲਰਾਂ ਵਾਲੇ ਕਈ ਵਾਰੀ ਬਹੁਤ ਜ਼ਿਆਦਾ ਵਿਆਜ ਦੇ ਕੇ ਕਹਿ ਲਓ ਵੀ ਟਰੱਕ ਲੈਂਦੇ ਨੇ। ਉਹਨਾਂ ਨੂੰ ਹੁੰਦਾ ਵੀ ਯਾਰ ਇੱਕ ਗੇੜਾ ਲਾਵਾਂਗੇ, ਚਲੋ ਕਿਸ਼ਤ ਬਣ ਜਾਊਗੀ, ਸਾਡੇ ਪੈਸੇ ਬਣ ਜਾਣਗੇ। ਬਟ ਭਾਜੀ ਬਹੁਤ ਹੀ ਮਿਹਨਤ ਵਾਲਾ ਕੰਮ ਹੈਗਾ ਜਦੋਂ ਸਾਡੇ ਇਹ ਭੈਣ ਭਰਾ ਜੋ ਟਰੱਕਿੰਗ ਕੰਪਨੀ ਚਲਾਉਂਦੇ ਨੇ ਜਾਂ ਰੋਡਾਂ ਤੇ ਹੁੰਦੇ ਨੇ ਤੇ ਪੈਸਾ ਕਮਾਉਂਦੇ ਨੇ ਆਪਣੀ ਫੈਮਿਲੀ ਵਾਸਤੇ। ਤੇ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦੀ ਵੀ ਇਸ ਮਾਮਲੇ ਵਿੱਚ ਚੰਗੀ ਮਦਦ ਹੋ ਸਕੇ। ਸੋ ਕਿਸੇ ਨੂੰ ਜੇ ਟਰੱਕ ਦੀ ਲੋਨ ਹੈਗੀ ਹੈ ਜਾਂ ਇਹਦੇ ਬਾਰੇ ਉਹ ਜਾਣਕਾਰੀ ਲੈਣਾ ਚਾਹੁੰਦੇ ਨੇ ਤੇ ਉਹਦੇ ਵਾਸਤੇ ਇੱਕ ਅਸੀਂ ਟੋਲ ਫ੍ਰੀ ਨੰਬਰ ਸਟੈਬਲਿਸ਼ ਕੀਤਾ ਜਿਹੜਾ ਹੈਗਾ ਜੀ 855-855-2022। ਇਹ 2022 ਨੰਬਰ ਬੜਾ ਸੌਖਾ ਹੈਗਾ, 855-855 ਤੇ 2022। ਇਸ ਨੰਬਰ ਤੇ ਕਾਲ ਕਰਕੇ ਟਰੱਕ ਟ੍ਰੇਲਰ ਲੋਨਸ ਫਾਈਨੈਂਸ ਜਾਂ ਲੀਸਿੰਗ ਵਾਸਤੇ ਉਹ ਇਨਫੋਰਮੇਸ਼ਨ ਸਾਡੇ ਤੋਂ ਪ੍ਰਾਪਤ ਕਰ ਸਕਦੇ ਜੀ ਜੀ। ਬਹੁਤ ਸ਼ੁਕਰੀਆ ਮੋਹਨ ਚੀਮਾ ਜੀ। ਸੋ ਸੋਤਿਓ, ਚਾਹੇ ਟਰੱਕ ਟ੍ਰੇਲਰ ਦੇ ਲੋਨਸ ਦੀ ਗੱਲ ਹੋਵੇ ਤੇ ਚਾਹੇ ਘਰਾਂ ਦੇ ਲੋਨਸ ਦੀ ਜਾਂ ਰੀਅਲ ਸਟੇਟ ਖਰੀਦਣ ਵੇਚਣੀ ਹੋਵੇ ਤਾਂ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਮੋਹਨ ਚੀਮਾ ਜੀ ਦੇ ਨਾਲ ਕਰ ਸਕਦੇ ਆ, ਜ਼ੈਂਡਰ ਗਰੁੱਪ ਦੇ ਨਾਲ। ਤੇ ਸ਼ੁਕਰੀਆ ਮੋਹਨ ਚੀਮਾ ਜੀ, ਬਹੁਤ ਧੰਨਵਾਦ ਜੀ ਜਿਹੜਾ ਜੀ ਗੱਲਬਾਤ ਕਰਨ ਦੇ ਲਈ। ਥੈਂਕ ਯੂ ਰਾਜਵੀਰ ਭਾਜੀ, ਆਪ ਜੀ ਨੂੰ ਖਾਲਸਾ ਭਾਜੀ, ਆਪ ਨੂੰ ਅਤੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਹਰਜੋਤ ਸਿੰਘ ਜੀ, ਪ੍ਰੋਗਰਾਮ ਦੀ ਸਮਾਪਤੀ ਇੱਥੇ ਹੀ। ਇਸ ਤੋਂ ਅਲਾਵਾ ਪ੍ਰੋਗਰਾਮ ਆਤਮਿਕ ਆਨੰਦ 11 ਵਜੇ ਤੱਕ, 11 ਤੋਂ 1 ਵਜੇ ਦੇ ਦਰਮਿਆਨ ਪ੍ਰੋਗਰਾਮ ਨਜ਼ਰੀਆ, 1 ਤੋਂ 2:30 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, 3 ਤੋਂ 4 ਵਜੇ ਤੱਕ ਪ੍ਰੋਗਰਾਮ ਸਾਂਝੀ ਸਾਥ ਟਾਕ ਸ਼ੋ, ਤੇ ਫਿਰ 4 ਤੋਂ 5:30 ਵਜੇ ਤੱਕ ਪ੍ਰੋਗਰਾਮ ਵਿਸਰਦਾ ਵਿਰਸਾ, ਤੇ ਫਿਰ 5:40 ਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਵਜੇ ਦੇ ਦਰਮਿਆਨ ਗੁਰਬਾਣੀ ਦੇ ਸ਼ਾਮ ਦੇ ਦੀਵਾਨ, 8:30 ਵਜੇ ਫਿਰ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਖਬਰ ਤੇ ਨਜ਼ਰ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਚੱਲਦੇ ਰਹਿਣਗੇ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ US।